हाँ जी, सब तो पहले तो जी सारिਆਂ ਨੂੰ अस्सलामुअलैकुम सत श्री अकाल। किदां जी सारे वीर? ਵਧੀਆ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ ਤੇ ਮੈਂ ਆ ਤੁਹਾਡਾ ਆਪਣਾ ਭਾਈ ਰਾਣਾ ਅਸਲਮ ਖਾਨ ਵਕਾਰ। ਹਾਂਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਮੈਂ ਉਮਰੇ ਤੋਂ ਜਦੋਂ ਮੇਰੀ ਵਾਪਸੀ ਹੋਈ ਨਾ ਤੇ ਅਸੀਂ ਇੱਕ ਵੀਡੀਓ ਪਾਈ ਤੇ ਬਹੁਤ ਸਾਰੇ ਦੋਸਤਾਂ ਨੇ ਰਾਣਾ ਸਾਹਿਬ WhatsApp ਦੇ ਉੱਤੇ ਕਮੈਂਟਾਂ ਦੇ ਵਿੱਚ ਉਮਰੇ ਦੀ ਮੁਬਾਰਕਬਾਦ ਦਿੱਤੀ। ਖੈਰ ਮੁਬਾਰਕ ਜੀ। ਤੇ ਮੈਂ ਉਹਨਾਂ ਦੋਸਤਾਂ ਵੀਰਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਦਿਲ ਦੀ ਅਥਾਹ ਗਹਿਰਾਈਆਂ ਤੋਂ ਜਿਹੜਾ ਨਾ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਬਹੁਤ ਮਿਹਰਬਾਨੀ ਜੀ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਨਾ ਜੀ, ਇਹ ਅਸੀਂ ਰਾਣਾ ਸਾਹਿਬ ਕਹਿਣ ਲੱਗੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਪਹਿਲੀ ਵਾਰੀ ਉਮਰੇ ਤੇ ਜਾਂਦੇ ਆ। ਜਿਹੜੇ ਲੋਕ ਦੂਜੀ ਜਾਂ ਤੀਜੀ ਵਾਰ ਜਾਂਦੇ ਆ ਨਾ, ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੁੰਦਾ, ਪਰ ਬਹੁਤ ਸਾਰੇ ਵੀਰ ਸਾਡੇ ਆ ਜਿਹੜੇ ਪਹਿਲੀ ਵਾਰੀ ਜਾਂਦੇ ਆ ਤੇ ਉਹਨਾਂ ਨੂੰ ਖਰਚੇ ਦੇ ਬਾਰੇ ਜਾਂ ਉੱਥੇ ਦੇ ਹਿਸਾਬ ਕਿਤਾਬ ਬਾਰੇ ਕੋਈ ਸੁਰ ਸਮਝ ਨਹੀਂ ਹੁੰਦੀ ਹੈ। ਕਿਉਂਕਿ ਪਹਿਲੀ ਦਫਾ ਜੋ ਜਾਣਾ ਤੇ ਦਿਲ ਦੇ ਵਿੱਚ ਤਮੰਨਾ ਖੁਆਇਸ਼ ਬਹੁਤ ਉਹ ਹੁੰਦੀ। ਰਾਣਾ ਸਾਹਿਬ ਕੀ ਉਹਨਾਂ ਦਾ ਸ਼ੌਕ ਬਹੁਤ ਜ਼ਿਆਦਾ ਹੁੰਦਾ ਵਾ। ਹਾਂਜੀ, ਲੇਕਿਨ ਇੱਕ ਉਹ ਹੁੰਦਾ ਵਾ ਕਿ ਖਰਚਾ ਕਿੰਨਾ ਹੋਏਗਾ ਚੀਜ਼ਾਂ ਦੀ, ਇੱਕ ਕਿਉਂਕਿ ਅਣਜਾਣ ਦਾ ਇੱਕ ਜਿਹੜੇ ਖੌਫ ਹੁੰਦਾ ਨਾ, ਇੱਕ ਨਾਲ ਉਹ ਸ਼ੌਕ ਦੇ ਨਾਲ ਖੌਫ ਵੀ ਚੱਲ ਰਿਹਾ ਹੁੰਦਾ ਵੀ ਕਿਸ ਤਰ੍ਹਾਂ ਜਾਵਾਂਗੇ, ਕਿੰਨਾ ਕਿਰਾਇਆ ਹੋਏਗਾ, ਰਵਾਂਗੇ ਕਿਸ ਤਰ੍ਹਾਂ, ਯਾਨੀ ਕਿ ਬਹੁਤ ਸਾਰੀਆਂ ਸ਼ਾਵਾਂ। ਇਹ ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਵੀ ਪਤਾ ਨਹੀਂ ਕਿੰਨਾ ਜ਼ਿਆਦਾ ਖਰਚਾ, ਕਈਆਂ ਦੇ ਜ਼ਿਹਨ 'ਚ ਹੁੰਦਾ ਵੀ ਥੋੜਾ ਖਰਚਾ, ਵੀ ਇਸੇ ਕਸ਼ਮਕਸ਼ ਦੇ ਵਿੱਚ ਹੀ ਗੱਲਬਾਤ ਚੱਲ ਰਹੀ ਹੁੰਦੀ ਹੈ। ਤੇ ਰਾਣਾ ਸਾਹਿਬ ਕਹਿੰਦੇ ਵੀ ਅੱਜ ਦੀ ਵੀਡੀਓ ਅਸੀਂ ਇਸ ਬਾਰੇ 'ਚ ਉਹਨਾਂ ਦੀ ਜਾਣਕਾਰੀ ਲਈ ਬਣਾਉਂਦੇ ਹਾਂ ਵੀ ਚਲੋ ਕੋਈ ਆਸਾਨੀ ਪੈਦਾ ਹੋਵੇ। ਤੇ ਰਾਣਾ ਸਾਹਿਬ ਕਹਿ ਰਹੇ ਜੀ ਮੈਂ ਅੱਜ ਸਵਾਲ ਜਵਾਬ ਤੁਹਾਡੇ ਨਾਲ ਕਰੂੰਗਾ ਤੇ ਮੈਂ ਦੇਣੇ ਆ ਜੀ ਜਵਾਬ। ਰਾਣਾ ਅਸਲਮ ਖਾਨ ਵਕਾਰ ਸਾਹਿਬ ਨੇ ਜੀ ਕਰਨੇ ਆ ਸਵਾਲ ਤੇ ਮੈਂ ਹਾਜ਼ਰ ਹਾਂ ਜੀ। ਹਾਂਜੀ ਰਾਣਾ ਸਾਹਿਬ, ਅਸਲ 'ਚ ਜਦੋਂ ਅਸੀਂ ਉਮਰੇ ਦਾ ਲਫ਼ਜ਼ ਸਭ ਤੋਂ ਪਹਿਲਾਂ ਨਾਲ ਹੀ ਸਾਡੇ ਨਾ ਉਮਰਾ ਪੈਕੇਜ ਦਾ ਆਉਂਦਾ। ਹਾਂਜੀ, ਕਹਿੰਦੇ ਜੀ ਉਹ ਪੈਕੇਜ ਕਿੰਨੇ ਦਾ, ਇਹ ਮੈਨੂੰ ਦੱਸੋ ਕਿ ਕੱਲਾ ਟਿਕਟ ਦਾ ਜਿਹੜਾ ਵਾ ਉਹ ਕੀ ਪੈਕੇਜ ਆ, ਫਿਰ ਅਗਰ ਹੋਟਲ ਯਾਨੀ ਕਿ ਜਿਹੜਾ ਵਾ ਉਹਦਾ ਕਿਆ ਵਾ, ਅਗਰ ਖਾਣਾ ਯਾਨੀ ਕਿ ਜਿਹੜਾ ਵਾ ਉਸ ਦਾ ਕਿਆ ਵਾ, ਤੇ ਵੀ 7 ਦਿਨ ਦਾ, 15 ਦਿਨ ਦਾ, 20 ਦਿਨ ਦਾ, ਇਹ ਕਿਸ ਤਰ੍ਹਾਂ ਹਿਸਾਬ ਕਿਤਾਬ ਆ। ਇੱਕ ਸਵਾਲ ਦੇ ਵਿੱਚ ਨਾ 30 ਸਵਾਲ ਕਰਤੇ ਆ। ਇਹ ਰਾਣਾ ਸਾਹਿਬ ਇਹ ਸਾਰਿਆਂ ਦਾ ਨਾ ਜਵਾਬ ਜਿਹੜਾ ਆ ਉਹ ਕੁਛ ਇਦਾਂ ਕਰਕੇ ਆ ਵੀ ਪਹਿਲੇ ਹੁੰਦਾ ਸੀਗਾ ਵੀ ਤੁਸੀਂ ਹੋਟਲ ਜਾਂ ਕਨਵੇਂਸ ਜਾਂ ਕੋਈ ਵੀ ਜਿਹੜੀ ਸ਼ਾਇਦ ਉੱਥੇ ਜਾ ਕੇ ਬੁੱਕ ਹੋ ਜਾਂਦੀ। ਹੁਣ ਇਦਾਂ ਹੋ ਗਿਆ ਹੋਇਆ ਵੀ ਇੱਕ ਤਾਂ ਜਾਣਾ ਗਰੁੱਪਾਂ ਦੀ ਸ਼ਕਲ ਦੇ ਵਿੱਚ। ਠੀਕ ਆ, ਵੀ ਤੁਸੀਂ ਕਿਸੇ ਨਾ ਕਿਸੇ ਗਰੁੱਪ ਦਾ ਹਿੱਸਾ ਬਣ ਕੇ ਜਾਣਾ। ਠੀਕ ਹੈ। ਫਿਰ ਤੁਹਾਡੀ ਹੋਟਲ ਦੀ ਜਿਹੜੀ ਆ ਬੁਕਿੰਗ ਉਹ ਹੋਣੀ ਚਾਹੀਦੀ ਆ। ਜਦੋਂ ਤੁਸੀਂ ਉੱਥੇ 에ਅਰਪੋਰਟ ਤੇ ਲੱਥੋਗੇ ਨਾ ਜੀ, ਉੱਥੇ ਉਹਨਾਂ ਦਾ ਇੱਕ ਅਦਾਰਾ ਹੈਗਾ ਨੁਸਕ। ਅੱਛਾ, ਉਹਨਾਂ ਦੇ 에ਅਰਪੋਰਟ ਦੇ ਬਾਹਰ ਬੰਦੇ ਜੀ ਖੜੋਤੇ ਆ। ਤੁਸੀਂ ਉਹਨਾਂ ਨੂੰ ਆਪਣਾ ਪਾਸਪੋਰਟ ਦੇਣਾ ਨਾ ਜੀ, ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਫਲਾਣੀ ਬੱਸ ਉੱਥੇ ਖੜੀ ਆ, ਉਹ ਤੁਹਾਨੂੰ ਫਲਾਣੇ ਹੋਟਲ ਦੇ ਵਿੱਚ ਲੈ ਜਾਏਗੀ। ਅੱਛਾ, ਠੀਕ ਹੈ ਨੀ ਜੀ। ਹੁਣ ਯਾਨੀ ਕਿ ਇਹ ਡਰ ਮੁੱਕ ਗਿਆ ਵੀ ਹੁਣ ਵੀ ਜਾਣਾ ਕਿਸ ਤਰ੍ਹਾਂ। ਹਾਂਜੀ, ਨਾਲੇ ਇਹ ਵੀ ਆ ਵੀ ਅੱਗੇ ਟੈਕਸੀਆਂ ਵਗੈਰਾ ਉੱਥੇ 에ਅਰਪੋਰਟ ਤੇ ਜਾਂਦੀਆਂ ਸੀਗੀਆਂ, ਹੁਣ ਉਹਨਾਂ ਨੂੰ ਇਜਾਜ਼ਤ ਨਹੀਂ ਹੈ। ਅੱਛਾ, ਹੁਣ ਬੱਸਾਂ ਆ ਜਿਹੜੀਆਂ ਬੱਸਾਂ ਆ ਜਾਂ ਜਿਹੜੀ 7 ਸੀਟਰ 10 ਸੀਟਰ ਯਾਨੀ ਕਿ ਕਾਰ ਨਾਲੋਂ ਨਾ ਟੈਕਸੀ ਨਾਲੋਂ ਉਹ ਵੱਡੀ, ਉਹ ਫਿਰ ਤੁਹਾਨੂੰ ਹੋਟਲ ਪਹੁੰਚਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਆ। ਅੱਛਾ ਅੱਛਾ, ਇਹ ਗੱਲ ਤਾਂ ਹੋ ਗਈ ਤੁਹਾਡੀ ਹੋਟਲ ਵਾਲੀ, ਕਿਉਂਕਿ ਹੋਟਲ ਬੁੱਕ ਕਰਾਉਣਾ ਲਾਜ਼ਮੀ ਆ ਪਹਿਲੇ, ਇੱਥੇ ਹੀ ਹੋ ਜਾਣਾ, ਯਾਨੀ ਕਿ ਸ਼ਰਤ ਆ ਜਿਹੜਾ ਵਾ। ਹਾਂਜੀ, ਇਹ ਜੀ ਉਹਨਾਂ ਦੀ ਉਹ ਹੈਗੀ ਆ। ਇਹਦੇ ਨਾਲ ਬੜਾ ਫਾਇਦਾ ਹੋਇਆ ਜੀ। ਬੰਦੇ ਘੱਟ ਰੁਲਦੇ ਹਲੇ ਵੀ, ਉਹ ਵੀ ਤੁਹਾਨੂੰ ਮੈਂ ਗੱਲ ਦੱਸੂਗਾ, ਪਰ ਜਿਹੜਾ ਇਹ ਬੜਾ ਫਾਇਦਾ। ਦੂਸਰੇ ਨੰਬਰ ਦੇ ਉੱਤੇ ਰਾਣਾ ਸਾਹਿਬ ਹੈਗੇ ਆ, ਤੁਸੀਂ ਕੀਤੀ ਆ ਗੱਲ ਪੈਕੇਜ ਦੀ। ਪੈਕੇਜ ਰਾਣਾ ਸਾਹਿਬ 2.5 ਲੱਖ 2,65,000 ਜਿਹੜਾ ਅੱਜ ਕੱਲ ਚੱਲਦਾ। ਇਹ ਤਾਂ ਫਿਰ ਤਬਦੀਲੀ ਹੁੰਦੀ ਰਹਿੰਦੀ ਹੈ ਨਾ, ਜਿਹੜੀ ਜਿਹਦੇ ਤੇ ਮੈਂ ਗਿਆ, ਯਾਨੀ ਅੱਜ ਦੇ ਦਿਹਾੜੀ 'ਚ ਵੀ ਕੋਈ ਵੱਧ ਗਿਆ ਹੋਵੇ ਘਟ ਗਿਆ ਹੋਵੇ ਉਹਦਾ ਪਤਾ ਨਹੀਂ। ਇਹ ਹੈਗਾ ਆ ਤਕਰੀਬਨ 800 ਮੀਟਰ ਦੇ ਉੱਤੇ ਜਾਂ 1000 ਮੀਟਰ ਦੇ ਉੱਤੇ ਰੇਂਜ ਦੇ ਵਿੱਚ ਜਿਹੜਾ ਹੋਟਲ ਹੈ। ਅੱਛਾ, ਠੀਕ ਹੈ। ਨੇੜੇ ਨਹੀਂ, ਇਹ 1800 ਮੀਟਰ। ਹਾਂ, ਉਹ ਵੀ ਨੇੜੇ ਹੀ ਹੁੰਦਾ ਨਾ ਮੇਰੇ ਹਿਸਾਬ ਨਾਲ। ਹਾਂ, ਨੇੜੇ ਹੀ ਆ, ਦਰਮਿਆਨਾ ਜਿਹਾ ਕੰਮ ਆ। ਤੇ ਇਹ ਹੈਗੀ ਆ ਜੀ ਉਹਦੀ ਬੁਕਿੰਗ। ਵੈਸੇ ਜਿਹੜੇ 5 ਸਟਾਰ ਹੋਟਲ ਆ ਜਾਂ 4 ਸਟਾਰ ਹੋਟਲ ਆ ਜਿਹੜੇ ਮੱਕਾ ਦੇ ਬਿਲਕੁਲ ਨੇੜੇ ਹੈਗੇ ਆ, ਉਹਨਾਂ ਦਾ ਜੀ ਉਹ ਫਿਰ 4.5 ਲੱਖ 5 ਲੱਖ ਰੁਪਈਆ ਹੈ, 3.5 ਲੱਖ ਰੁਪਈਆ। ਹੋਟਲਾਂ ਦੀ ਕੰਡੀਸ਼ਨ ਦੇ ਉੱਤੇ ਵੀ ਡਿਪੈਂਡ ਕਰਦਾ, ਯਾਨੀ ਕਿ ਹਰਮ ਤੇ ਕਿੰਨੇ ਕੁ ਫਾਸਲੇ ਤੇ ਕਿਸ ਲੈਵਲ ਦਾ ਹੋਟਲ ਆ, ਕਿਸ ਲੈਵਲ ਦਾ ਹੋਟਲ ਆ। ਹੋਟਲ ਦਾ ਜਿਹੜਾ ਨਾ ਜੀ ਉਹਦੇ ਤੇ ਡਿਪੈਂਡ ਕਰਦਾ ਤੁਹਾਡਾ। ਇਸ ਵਾਸਤੇ ਇਹਦੇ ਚ ਵੇਰੀਏਸ਼ਨ ਆ ਜੀ, ਇਹ ਮੁਖਤਲਿਫ ਹੋ ਸਕਦੀ ਆ। ਜਿੱਦਾਂ ਦੀ ਤੁਹਾਡੀ ਚੁਆਇਸ ਹੋਊਗੀ ਨਾ ਜੀ, ਉਦਾਂ ਦਾ ਹੋ ਸਕਦਾ ਆ ਇਹ।
ਵੀ ਇਹ ਪੈਕੇਜ ਹੈਗਾ। ਅੱਛਾ ਹਾਂਜੀ। ਤੇ ਇਹ ਤੁਹਾਡਾ ਜਿਹੜਾ ਸੀ, ਤੁਹਾਡਾ ਕਿੰਨੇ ਦਾ ਪੈਕੇਜ ਸੀ? ਇਹ ਮੇਰਾ ਜੀ 2.5 ਲੱਖ ਦਾ ਪੈਕੇਜ ਸੀਗਾ। ਅੱਛਾ। ਉਹ ਵੀ ਹੈ 2,65,000 ਵਾਲਾ ਪੈਕੇਜ ਸੀਗਾ। ਉਹ ਜਿਹੜਾ ਬੰਦਾ ਸੀ ਉਹ ਦੋਸਤ ਸੀਗਾ, ਉਹ ਮੇਰੇ ਮਾਮੂ ਦਾ, ਉਹਨੇ ਕੋਈ ਉਹ ਜਿਹੜਾ ਕੋਈ ਰਹਿਤ ਕਰਤੀ। ਅੱਛਾ, ਉਹਨਾਂ ਨੇ ਆਪਣੇ 2.5 ਲੱਖ ਰੁਪਏ ਘੱਟ ਕਰ ਦਿੱਤਾ ਹੈ ਆਪਣਾ, ਯਾਨੀ ਕਿ ਪੈਸਾ ਨੂੰ ਛੱਡ ਦਿੱਤਾ। 2,45,000 ਅੱਛਾ ਸਾਡਾ। ਅੱਛਾ, ਫਿਰ ਇਹ ਦੱਸੋ ਕਿ ਖਾਣੇ ਪੀਣੇ ਦਾ ਜਿਹੜਾ ਵਾ ਨਾ ਉੱਥੇ ਕੀ ਹਿਸਾਬ ਕਿਤਾਬ ਸੀ? ਹਾਂਜੀ, ਇਹ ਤੁਹਾਡਾ ਬੜਾ ਸਵਾਲ ਹੈ ਜੀ ਰਾਣਾ ਸਾਹਿਬ। ਰਾਣਾ ਸਾਹਿਬ, ਜਿਹੜੇ ਲੋਕ ਤਾਂ ਉੱਥੇ ਦੇ ਰਹਿਣ ਵਾਲੇ ਆ, ਉਹਨਾਂ ਦਾ ਤਾਂ ਇਹ ਹੁੰਦਾ ਵੀ ਉਹਨਾਂ ਦੀ ਕਮਾਈ ਵੀ ਉਹਦੇ ਵਿੱਚ ਹੁੰਦੀ ਆ। ਰਿਆਲਾਂ ਚ ਹੁੰਦੇ 150 ਰਿਆਲ ਕਮਾ ਰਹੇ ਆ, 100 ਰਿਆਲ ਕਮਾ ਰਹੇ ਆ। ਹੈ ਜਿਹੜਾ ਬੰਦਾ ਸਾਡਾ ਵੀਰ ਪਾਕਿਸਤਾਨ ਤੋਂ ਜਾਂਦਾ ਨਾ, ਮੇਰੇ ਵਰਗਾ, ਉਹਨੇ ਇੱਥੋਂ ਪੈਸੇ ਜਿਹੜੇ ਆ ਨਾ ਬਦਲ ਕੇ ਲਿਜਾਣੇ ਹੁੰਦੇ ਵੀ ਪਾਕਿਸਤਾਨੀ 2 ਲੱਖ ਜਾਂ 1.5 ਲੱਖ ਜਾਂ ਲੱਖ ਜਿੰਨੇ ਵੀ ਆ, ਉਹਨੇ ਇੱਥੋਂ ਬਦਲ ਕੇ ਲਿਜਾਣੇ ਆ। ਤੇ ਉੱਥੇ ਜਾ ਕੇ ਨਾ ਉਹਦਾ ਹਿਸਾਬ, ਉਹਦਾ ਜ਼ੇਨ ਇੱਧਰ ਦੇ ਪੈਸਿਆਂ ਦੇ ਮੁਤਾਬਿਕ ਕੰਮ ਕਰ ਰਿਹਾ ਹੁੰਦਾ, ਰੁਪਈਆਂ ਦੇ। ਹੁਣ ਉਹਨੇ ਚਾਹ ਪੀਣੀ ਆ, ਵਰਦ ਕੀਤਾ ਵੀ ਚਾਹ ਕਿੰਨੇ ਦੀ ਆ? ਚਾਹ ਜੀ ਦੁੱਧ ਵਾਲੀ ਚਾਹ ਹੈਗੀ ਆ 2 ਰਿਆਲ ਦੀ। ਹਾਂ, ਉਹ ਬੰਦੇ ਨੇ ਫਟਾਫਟ 150 ਰੁਪਇਆ ਬਣਾ ਲਿਆ। ਉਹਨੇ 150 ਰੁਪਏ, ਉਹਨੇ ਕਹਿਣਾ ਆ ਵੀ ਇਹ 150 ਦਾ ਚਾਹ ਦਾ ਕੱਪ ਹੈਗਾ। ਠੀਕ ਹੈ ਜੀ, ਠੀਕ ਹੈ। ਸਾਡੇ ਤੇ 60 ਰੁਪਏ ਦਾ ਹੈ। ਉਹਨੂੰ ਲੱਗਦਾ ਵੀ ਇੱਥੇ ਜਿਹੜਾ ਨਾ ਜੀ ਲੁੱਟ ਮਾਰੀ ਆ, ਇੱਥੇ ਤਾਂ ਬੜੀ ਮਹਿੰਗਾਈ ਹੈ। ਉੱਥੇ ਦੇ ਹਿਸਾਬ ਵਿੱਚ ਜੋ 100 ਰੁਪਏ ਜੋ 2 ਰੁਪਏ ਦੀ ਚਾਹ ਆ, ਉਹ ਐਡੀ ਗੱਲ ਕੋਈ ਨਹੀਂ ਹੈਗੀ ਉਹਦੇ ਵਾਸਤੇ, ਉਹਨਾਂ ਵਾਸਤੇ ਹੈ। ਤੇ ਰਾਣਾ ਸਾਹਿਬ ਉੱਥੇ ਹੈਗੀ ਆ 10 ਰੁਪਏ ਤੋਂ 12 ਰੁਪਏ, 15 ਰੁਪਏ, 10 ਤੋਂ 12 ਰਿਆਲ ਕੋ ਰੁਪਏ ਇਹਨਾਂ ਨੂੰ। ਆਹੋ ਲੋ 10 ਤੋਂ 12 ਰਿਆਲ ਆ ਨਾ। ਨਹੀਂ, ਉੱਥੇ ਤੇ ਰੁਪਏ ਜਿਹੜੇ 10 ਤੋਂ 12 ਰਿਆਲ ਦੇ ਵਿੱਚ ਨਾ ਜੀ, ਉੱਥੇ ਤੁਹਾਨੂੰ 15 ਰਿਆਲ ਦੇ ਵਿੱਚ ਵੀ 8 ਰੁਪਏ ਤੋਂ ਸਬਜ਼ੀ ਦਾਲ ਸ਼ੁਰੂ ਹੋ ਜਾਂਦੀ ਹੈ ਜੀ। 14-15 ਰੁਪਏ ਤੱਕ ਤੁਹਾਨੂੰ ਜਿਹੜਾ ਨਾ ਜੀ ਉੱਥੇ ਗੋਸ਼ਤ ਲੱਭ ਜਾਂਦਾ ਆ। ਇਹ ਚਿਕਨ ਹੋਵੇ ਤੇ ਭਾਵੇਂ ਬੱਕਰਾ, ਯਾਨੀ ਕਿ 750 ਰੁਪਏ ਚ ਜਿਹੜਾ 10 ਰਿਆਲ ਵਾਲੀ ਰੋਟੀ ਜਿਹੜੀ ਆ, ਹਾਂਜੀ, ਉਹ 750 ਰੁਪਏ ਦੇ ਵਿੱਚ ਹੈਗੀ ਆ। ਠੀਕ ਹੈ ਜੀ। ਅੱਛਾ। ਉਹ ਜਦੋਂ ਪਹਿਲਾਂ ਬੰਦਾ ਜਾਂਦਾ ਨਾ, ਉਹ ਕਹਿੰਦਾ ਪਤਾ ਨਹੀਂ ਇਹ 10 ਰੁਪਏ ਦੀ ਲੱਭਦੀ ਹੈ। ਲੇਕਿਨ ਜੇ ਤੁਸੀਂ 2 ਬੰਦੇ ਆ, 3 ਬੰਦੇ ਆ, ਤੁਸੀਂ ਉਹ 10 ਰੁਪਏ ਦੀ ਲੈ ਲਓ। ਜੇ ਤੁਸੀਂ ਇਕੱਲੇ ਆ, ਤੁਸੀਂ ਉਦੋਂ ਹਾਫ ਲੈ ਲਓ, ਹਾਫ ਵੀ ਲੱਭਦੀ। ਅੱਛਾ, ਠੀਕ ਹੈ। ਉਹ 5 ਰੁਪਏ ਚ ਤੁਹਾਨੂੰ ਲੱਭ ਜੂਗੀ। 5 ਰਿਆਲ ਦੀ। ਠੀਕ ਹੈ ਜੀ, ਠੀਕ ਹੈ। ਜੇ ਤੁਸੀਂ 2 ਬੰਦੇ ਆ, 3 ਬੰਦੇ ਆ, ਫਿਰ ਤਾਂ ਸਾਰੀ ਗੱਲ ਆ। ਤੁਸੀਂ ਠੀਕ ਹੈ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਤੁਹਾਡੇ ਕੋਲ ਜਿਹੜਾ ਨਾ ਜੀ ਰੋਟੀ ਦੀ ਮੱਤ ਦੇ ਵਿੱਚ, ਜੇ ਤੁਸੀਂ 2 ਬੰਦੇ ਆ ਤੇ ਤੁਸੀਂ ਇਹ ਜਿਹੜਾ ਨਾਸ਼ਤਾ ਵੀ ਕਰਨਾ, ਤੁਸੀਂ ਦੁਪਹਿਰ ਦੇ ਵੀ ਉਹ ਕਰਨਾ, ਤੇ ਤੁਸੀਂ ਸ਼ਾਮ ਦਾ ਵੀ ਉਹ ਕਰਨਾ। 30 ਰਿਆਲ ਤਕਰੀਬਨ ਲੱਗ ਜਾਂਦੇ ਆ। 30 ਰਿਆਲ ਜੀ, ਬਿਲਕੁਲ ਤੁਹਾਡਾ ਅੱਲਾ ਭਲਾ ਕਰੇ ਵੀ 30 ਰਿਆਲ ਜਿਹੜੇ ਆ ਨਾ ਤੁਹਾਡੇ ਕੋਲ, ਜਿੰਨੇ ਦਿਨਾਂ ਦਾ ਤੁਹਾਡਾ ਪੈਕੇਜ ਆ, ਤੁਸੀਂ ਉਹਨੂੰ 30 ਨਾਲ ਜ਼ਰਬ ਦੇ ਕੇ ਨਾ, ਬਲਕਿ 35 ਨਾਲ ਹੀ ਜ਼ਰਬ ਦਿਓ। ਬੰਦਾ ਕੋਈ ਹੋਰ ਸ਼ੈ ਵੀ ਕਦੇ 2500 ਰੁਪਇਆ ਤਕਰੀਬਨ ਮੇਰੇ ਖਿਆਲ ਚ ਪੀ ਲਈ, ਕਦੇ ਫਰੂਟ ਲੈ ਲਿਆ, ਕਦੇ ਦਹੀਂ ਲੈ ਲਈ। ਹੈ ਠੀਕ ਹੈ। ਇਹ ਜੀ ਉਹਦਾ 2000 ਤੋਂ 2500 ਰੁਪਇਆ ਜਿਹੜਾ ਵਾ ਨਾ ਡੇਲੀ ਦਾ ਖਰਚਾ ਇੱਕ ਬੰਦੇ ਦਾ ਪਾਕਿਸਤਾਨੀ ਰੁਪਈਆਂ ਚ। ਹਾਂਜੀ, ਹੈਗਾ ਜੀ। ਹਾਂਜੀ। ਅੱਛਾ, ਖਾਣੇ ਦੇ ਦੱਸੋ, ਕਿਉਂਕਿ ਆਮ ਤੌਰ ਤੇ ਜਦੋਂ ਬੰਦਾ ਬਾਹਰ ਹੁੰਦਾ ਨਾ, ਉਹ ਹੋਟਲ ਦੇ ਖਾਣੇ ਤੋਂ ਬੜਾ ਤੰਗ ਆਂਦਾ ਵਾ। ਹਾਂਜੀ। ਉੱਥੇ ਤਾਂ ਤੁਸੀਂ ਦੱਸੋ, ਤੁਸੀਂ ਤਾਂ ਕੋਈ ਮਹੀਨਾ ਹੀ ਰਹੇ ਆ। ਹਾਂਜੀ, ਮਹੀਨਾ ਹੀ ਰਹੇ ਜੀ। ਖਾਣੇ ਦੀ ਜੀ ਦੇਖੋ ਜੀ, ਜਿਹੜੀ ਉੱਥੇ ਪਾਕਿਸਤਾਨੀ ਹੋਟਲ ਵੀ ਆ, ਉੱਥੇ ਅਫਗਾਨੀ ਹੋਟਲ ਵੀ ਆ, ਉੱਥੇ ਇੰਡੀਅਨ ਖਾਣਾ ਵੀ ਲੱਭਦਾ ਜੀ, ਉੱਥੇ ਬੰਗਲਾਦੇਸ਼ ਤੇ ਉੱਥੇ ਹੋਟਲ ਸਾਰਿਆਂ ਦੇ ਮੌਜੂਦ ਹੈਗੇ। ਸਾਰੀ ਦੁਨੀਆ ਜੋ ਆਂਦੀ ਆ, ਸਾਰੀ ਦੁਨੀਆ ਜੋ ਆਂਦੀ ਆ। ਲੇਕਿਨ ਪਾਕਿਸਤਾਨੀ ਹੋਟਲ ਮੇਰੇ ਖਿਆਲ ਦੇ ਵਿੱਚ ਉੱਥੇ ਖਾਣੇ ਵਾਲੇ ਨਾ ਜ਼ਿਆਦਾ ਹੈਗੇ ਆ, ਤੇ ਇਹ ਸਾਰੇ ਲੋਕ ਇਸ ਫੂਡ ਨੂੰ ਉੱਥੇ ਪਸੰਦ ਵੀ ਕਰਦੇ ਆ। ਤੇ ਰਾਣਾ ਸਾਹਿਬ, ਜੇ ਤੁਸੀਂ ਜ਼ਾਇਕੇ ਦੀ ਗੱਲ ਕਰੋ, ਜਿਹੜੀ ਰੋਟੀ ਆ ਨਾ, ਉਹ ਰਾਣਾ ਐਡੀ ਵੱਡੀ ਰੋਟੀ ਹੁੰਦੀ ਆ, ਥੋੜੀ ਜਿਹੀ ਮੋਟੀ ਹੁੰਦੀ ਆ, ਜਿਹੜੀ ਹੋਟਲ ਤੋਂ ਲੱਭਦੀ ਆ। ਕਿੰਨੇ ਰਿਆਲ ਦੀ ਹੁੰਦੀ? ਉਹ ਜੀ 3 ਰੋਟੀਆਂ ਉਹਨਾਂ ਨੇ ਦੇਣੀਆਂ। ਅੱਛਾ, ਪੈਕੇਜ ਦੇ ਵਿੱਚ ਹੀ ਆ? ਉਹ ਪੈਕੇਜ ਦੇ ਵਿੱਚ ਹੈਗੀਆਂ। ਠੀਕ ਹੈ। 1 ਰੋਟੀ 5 ਰੋਟੀਆਂ ਲੱਭਦੀਆਂ ਜੀ ਬਕਾਲੇ ਤੋਂ ਉੱਥੋਂ। ਉਹ ਨਰਮ ਰੋਟੀ ਹੁੰਦੀ ਆ, ਲੇਕਿਨ ਉਹ ਨਾਨਾ ਤਰ੍ਹਾਂ ਦੀ ਹੁੰਦੀ ਆ। ਬਕਾਲਾ ਕਿਹਨੂੰ ਕਹਿੰਦੇ ਆ? ਬਕਾਲਾ ਦੁਕਾਨ ਨੂੰ ਕਹਿੰਦੇ ਆ, ਜਿਵੇਂ ਇੱਥੇ ਸਟੋਰ ਹੈਗਾ ਆਪਣੇ, ਜਨਰਲ ਸਟੋਰ ਆ। ਠੀਕ ਹੈ ਇਦਾਂ। ਉਹ ਰੋਟੀ ਦੇਖੋ ਜੀ, ਹੁਣ ਇੰਨੇ ਦਿਨ ਰਹਿ ਕੇ ਆਏ ਆ ਵੀ ਮੈਨੂੰ ਰੋਟੀ ਉਹ ਆਪਣੇ ਵਾਲੀ ਰੋਟੀ ਤਰ੍ਹਾਂ ਦੀ ਤਾਂ ਨਹੀਂ ਨਾ ਇੱਥੋਂ ਦੀ ਲੱਗੀ ਹੈਗੀ। ਹੈ ਇੱਥੇ ਬਰੀਕ ਰੋਟੀਆਂ ਖਾਣ, ਇੱਥੇ ਬਰੀਕ ਰੋਟੀਆਂ ਪਤਲੀਆਂ ਪਤਲੀਆਂ ਖਾਣੀਆਂ। ਉੱਥੇ ਉਹ ਆਟਾ ਵੀ ਕੋਈ ਮੈਦੇ ਕਿਸਮ ਦਾ ਹੈਗਾ ਆ। ਠੀਕ ਆ, ਠੀਕ ਆ। ਖਾਣਾ ਜਿਹੜਾ ਆ ਜੀ, ਨਾ ਮਿਲਦਾ ਜੁਲਦਾ ਜੀ। ਖਾਣਾ ਜਿਹੜਾ ਆ ਉਹ ਅੱਛਾ ਹੁੰਦਾ ਆ। ਸਾਲਣ ਠੀਕ ਆ, ਸਾਲਣ ਬਿਹਤਰੀਨ ਹੁੰਦਾ ਆ ਜੀ। ਉਹ ਵਜ੍ਹਾ ਇੱਕ ਹੋਰ ਵੀ ਆ, ਉੱਥੇ ਸਾਲਣ ਜੀ ਆਮ ਤੁਹਾਨੂੰ ਹਰ ਉਹਦੇ ਤੋਂ ਨਾ ਜੀ ਸਾਲਣ ਦੀ ਲਿਸਟ ਇਹੀ ਹੈਗੀ ਆ ਵੀ ਕੜੀ ਪਕੌੜਾ, ਸਬਜ਼ੀ, ਦੋਨੇ ਗੋਸ਼ਤ, ਚਿਕਨ ਤੇ ਬੱਕਰਾ, ਬਿਰਿਆਨੀ ਲੱਭੂਗੀ ਤੁਹਾਨੂੰ ਜਨਾਬ ਜੀ। ਉੱਥੇ ਆਲੂ ਪਾਲਕ ਲੱਭੂਗੀ, ਕੀਮਾ ਮਟਰ ਲੱਭਣਗੇ। ਬਿਰਿਆਨੀ ਕਿਹੜੀ, ਚਿਕਨ ਵਾਲੀ ਕਿ ਦੂਸਰੀ? ਚਿਕਨ ਵਾਲੀ ਬਿਰਿਆਨੀ ਵੀ ਹੋਊਗੀ, ਦੂਜੀ ਬਿਰਿਆਨੀ। ਚਿਕਨ ਵਾਲੀ ਬਿਰਿਆਨੀ ਕਿੰਨੇ ਕਿਸੇ ਦਿਨ
ਇਹ ਜੀ ਇਹ ਵੀ ਇੰਨੇ ਕੁ ਦੀ ਹੋਈ ਜੀ। ਅੱਛਾ 10 ਗ੍ਰਾਮ 10 ਰਿਆਲ ਦੀ ਜੀ। ਅੱਛਾ ਇੰਨੇ ਦੀ ਆ ਵੀ। ਹੂੰ। ਹਾਂ ਤੇ ਦੂਜੀ ਵੀ ਜਿਹੜੀ ਆ ਉਹ ਤੁਹਾਨੂੰ ਮਟਨ ਬਿਰਿਆਨੀ ਜਿਹੜੀ ਆ ਉਹ ਵੀ ਲੱਭਦੀ ਆ, ਉਹ ਵੀ ਬਣਾਉਂਦੇ ਆ। ਤੁਹਾਨੂੰ ਚਾਵਲ ਵੈਸੇ ਵੀ ਲੱਭਣਗੇ, ਸਾਦਾ ਪਲੇਨ ਸਾਦਾ ਵੀ ਲੱਭਣਗੇ ਜੀ। ਹੈ ਤੇ ਉਹ ਓਵਰਆਲ ਜੀ ਖਾਣਾ ਅੱਛਾ ਆ। ਅੱਛਾ ਵੀ ਉਹਦੇ ਚ ਇਹ ਆ ਵੀ ਰੋਟੀ ਠੰਡੀ ਹੋ ਜਾਵੇ। ਬਜ਼ੁਰਗਾਂ ਵਾਸਤੇ ਥੋੜੀ ਜਿਹੀ ਪ੍ਰੋਬਲਮ ਬਣਦੀ ਆ ਵੀ ਹੋਟਲ ਤੋਂ ਰੋਟੀ ਲੈ ਕੇ ਆਓ, ਉਥੋਂ ਤੇ ਜਿੱਥੇ ਰਹਿੰਦੇ ਆ ਤੁਸੀਂ ਉਸ ਹੋਟਲ ਚ ਆ ਗਏ, ਰੋਟੀ ਠੰਡੀ ਠੰਡੀ ਹੋ ਜਾਵੇ, ਬਜ਼ੁਰਗ ਬੰਦਿਆਂ ਨੂੰ ਥੋੜੀ ਜਿਹੀ ਪ੍ਰੋਬਲਮ ਬਣਦੀ ਆ। ਬਾਕੀ ਜਿਹੜਾ ਆ ਆਮ ਜਵਾਨ ਬੰਦੇ ਨੂੰ ਤਾਂ ਕੋਈ ਨਹੀਂ ਐਡਾ ਰੌਲਾ ਹੈਗਾ, ਜ਼ਾਇਕਾ ਵੀ ਠੀਕ ਆ। ਤੇ ਇੱਕ ਮੈਂ ਇਹਦੇ ਚ ਗੱਲ ਵਾਧਾ ਕਰੂੰਗਾ ਥੋੜਾ ਜਿਹਾ ਵੀ ਜੇ ਤੁਸੀਂ ਉੱਥੇ ਜਾਂਦੇ ਆ ਨਾ ਤੇ ਤੁਸੀਂ 5 ਰੁਪਏ ਚ ਲੈਂਦੇ ਆ ਤੇ 6 ਰੁਪਏ ਚ ਉੱਥੇ ਜ਼ਿਆਦਾਤਰ ਲੋਕ ਉੱਥੇ ਜੀ ਕੀਮਾ ਗੋਸ਼ਤ ਦਾ ਇਸਤੇਮਾਲ ਕਰਦੇ ਆ, ਕਿਉਂਕਿ ਉਹ 5 ਚ ਉਹ 6 ਚ ਸਬਜ਼ੀ 4 ਚ ਅੱਧ ਚ 4 ਚ ਕਰਦੇ, ਕੋਈ ਨਹੀਂ 5 ਹੀ ਦੇ ਦਿੰਦੇ ਆ ਤੇ ਉਹ 6 ਰੁਪਏ ਚ ਦੂਸਰਾ ਸਾਲਾ ਲੱਗ ਜਾਂਦਾ ਇੱਕ ਬੰਦੇ ਵਾਸਤੇ। ਠੀਕ ਹਾਂ। ਅੱਛਾ ਇੱਕ ਹੋਰ ਆ, ਸਾਡੇ ਇੱਥੇ ਕਈ ਜਗ੍ਹਾ ਤੇ ਨਾ ਆਮ ਹੋਟਲਾਂ 'ਚ ਲਿਖਿਆ ਹੁੰਦਾ ਜੀ ਤੁਸੀਂ ਬਾਹਰੋਂ ਖਾਣਾ ਲਿਆ ਕੇ ਨਹੀਂ ਜੀ ਇੱਥੇ ਖਾ ਸਕਦੇ। ਹਾਂਜੀ ਹਾਂ ਹਾਂ। ਉੱਥੇ ਹੋਟਲਾਂ 'ਚ ਕੋਈ ਐਸਾ ਤਾਂ ਨਹੀਂ ਗੱਲ ਹੈ ਵੀ ਖਾਣਾ ਤੁਸੀਂ ਬਾਹਰੋਂ ਲਿਆਣ ਤੇ ਰਹਿਣਾ ਤਾਂ ਉੱਥੋਂ ਬਾਹਰੋਂ ਖਾਣਾ ਤੁਸੀਂ ਕਿੱਥੋਂ ਲਿਆਣਾ? ਹਾਂ ਕਿੱਥੋਂ ਲਿਆਉਂਗੇ? ਨਹੀਂ ਵੀ ਦੂਸਰੇ ਹੋਟਲ ਤੋਂ ਜਿੱਥੇ ਰਹਿ ਰਹੇ ਆ ਰਹਿائش ਵਾਲੇ ਦੇ। ਉਹਦੇ ਤੇ ਕਿੱਥੇ ਆ? ਹਾਂ ਉੱਥੇ ਤਾਂ ਕੋਈ ਖਾਣਾ ਖੂਣਾ ਨਹੀਂ ਹੈ। ਅੱਛਾ ਤੇ ਉਹ ਸਿਰਫ ਰਹਿائش ਦੇ? ਉਹ ਸਾਡੀ ਰਹਿائش ਆ ਜੀ ਬਸ। ਅੱਛਾ ਠੀਕ ਆ। ਉੱਥੇ ਤਾਂ ਤੁਹਾਨੂੰ ਜਿਹੜੇ ਪਾਣੀ ਵੀ ਜਿਹੜੇ ਆ ਉਹ ਕੋਈ ਹੋਟਲ ਨੇ ਇੰਤਜ਼ਾਮ ਕੀਤਾ ਹੋਇਆ ਵੀ ਜਿਨ੍ਹਾਂ ਨੇ ਨਾ ਜੀ ਰੈਜ਼ੀਡੈਂਸ਼ੀਅਲ ਆ, ਯਾਨੀ ਕਿ ਜਿਹੜਾ ਵਾ ਸਾਰੇ ਉਹ ਪਾਣੀ ਲੱਭਦਾ ਆ ਤੁਹਾਨੂੰ। ਕਾਵਾ ਜਿਹੜਾ ਆ ਉਹ 2 ਟਾਈਮ ਅੱਛਾ ਉਹ ਹੁੰਦਾ ਆ, ਲੇਕਿਨ ਤੁਸੀਂ ਉਹ ਜਿਹੜੇ ਟਾਈਮ 'ਚ ਉਹ ਹੁੰਦਾ ਨਾ ਜੀ, ਤੁਸੀਂ ਕਿਹੜਾ ਹੋਟਲ 'ਚ ਬੈਠੇ, ਤੁਸੀਂ ਕਰਨ ਗਏ ਆ ਇਬਾਦਤ ਉੱਥੇ। ਹਾਂ ਠੀਕ ਹੈ। ਉਸ ਟਾਈਮ 'ਚ ਤੁਹਾਨੂੰ, ਮੈਨੂੰ ਤਾਂ ਉਹ ਇੱਕ ਵਾਰੀ ਜਿਹੜਾ ਨਾ ਮੈਂ ਕਾਵਾ ਉੱਥੋਂ ਪੀਤਾ ਆ ਉਸ ਹੋਟਲ 'ਚੋਂ, ਨਹੀਂ ਤੇ ਫਿਰ ਹਰਮ ਦੇ ਵਿੱਚ ਹੀ ਹੋਈਦਾ ਸੀਗਾ। ਹਾਂ ਬਾਕੀ ਇੱਕ ਹੋਰ ਗੱਲ ਕਰਦਾ ਵੀ ਅਗਰ ਜੇ ਤੁਸੀਂ ਚਾਵਲ ਜਿਹੜੇ ਆ ਉਹ ਜਿਹੜੇ ਉੱਥੇ ਦੇ ਚਾਵਲ ਮੁਰਗੀ ਪਾ ਕੇ ਜਿਹੜੇ ਲੋਕ ਉੱਥੇ ਤਕਸੀਮ ਕਰਦੇ ਆ ਨਾ ਜੀ, ਉਹਨਾਂ ਦਾ ਜ਼ਾਇਕਾ ਜਿਹੜਾ ਨਾ ਉਹ ਥੋੜਾ ਜਿਹਾ ਮੋਟੇ ਉੱਥੇ ਚਾਵਲ ਕੋਈ ਕਿਸੇ ਹੋਰ ਮੁਲਕ ਦੇ ਆ, ਥਾਈਲੈਂਡ ਵਗੈਰਾ ਤੋਂ ਮੋਟੇ ਚਾਵਲ ਆਉਂਦੇ ਆ। ਉਹਨਾਂ ਦੀ ਬਿਰਿਆਨੀ ਉੱਥੇ ਲਿਆ ਕੇ ਉਹ ਤਕਸੀਮ ਕਰ ਰਹੇ ਹੁੰਦੇ ਆ। ਉਹ ਲੋਕ ਜੀ ਉੱਥੇ ਜ਼ਾਇਆ ਬਹੁਤ ਕਰਦੇ ਵੀ ਬੋਟੀ ਕੱਢ ਕੇ ਖਾ ਲੈਂਦੇ ਆ ਜੀ। ਚਾਵਲ ਛੱਡਦੇ ਚਾਵਲ ਜਨਾਬ ਜੀ ਡਸਟਬਿਨ ਦੇ ਵਿੱਚ ਚਾਵਲ ਸਾਰਾ ਹੀ ਜ਼ਾਇਆ ਜਾਂਦਾ ਜੀ। ਪਤਾ ਨਹੀਂ ਉੱਥੇ ਦੇ ਲੋਕ ਇਹ ਵੀ ਨਹੀਂ ਸੋਚਦੇ ਹੈਗੇ ਜਿਹੜੇ ਉੱਥੇ ਖੈਰਾਤ ਕਰਵਾਉਂਦੇ ਵੀ ਤੁਸੀਂ ਉਂਝ ਬੋਟੀ ਹੀ ਲਿਆਇਆ ਕਰੋ ਇਹਨਾਂ ਵਾਸਤੇ। ਵੀ ਇਹ ਨਹੀਂ ਚਾਵਲ ਅਗਰ ਜੇ ਤੁਹਾਡੇ ਕੋਲ ਫਰਜ਼ ਕਰੋ ਤੁਸੀਂ ਇਕੱਲੇ ਆ, ਤੁਹਾਡੇ ਨਾਲ ਕੋਈ ਤੁਹਾਡੀ ਬੀਬੀ ਭੈਣ ਮਾਂ ਜਾਂ ਕੋਈ ਤੁਹਾਡੀ ਵਾਈਫ ਉਹ ਨਹੀਂ ਹੈਗੀ ਨਾ, ਤੇ ਫਿਰ ਤੁਸੀਂ ਬੜੇ ਆਜ਼ਾਦਾਨਾ ਤਰੀਕੇ ਦੇ ਨਾਲ ਨਾ ਜੀ ਜੇ ਤੁਸੀਂ ਬਾਹਰੋਂ ਖਾਣਾ ਚਾਹੋ, ਉੱਥੋਂ ਸਵੇਰ ਵੀ ਤਕਸੀਮ ਹੁੰਦਾ ਸ਼ਾਮ ਨੂੰ ਵੀ ਤਕਸੀਮ ਹੁੰਦਾ, ਦੁਪਹਿਰ ਨੂੰ ਵੀ। ਪਾਣੀ ਜਨਾਬ ਜੀ ਉੱਥੇ ਗੱਡੀਆਂ ਖੜੀਆਂ ਹੁੰਦੀਆਂ, ਸਬੀਲ ਲੱਗੀ ਹੋਈ ਹੈ ਜੀ ਤੇ ਪਾਣੀ ਚੱਲ ਰਿਹਾ ਜੀ। ਠੀਕ ਹੈ। ਹਾਂਜੀ ਯਾਨੀ ਕਿ ਇਕੱਲਾ ਬੰਦਾ ਜਿਹੜਾ ਵਾ ਨਾ, ਜੇ ਕੋਈ ਮਾੜਾ ਬੰਦਾ ਵਾ ਤੇ ਉਹ ਲੰਗਰ ਉਹਨੂੰ ਯਾਨੀ ਕਿ ਜਿਹੜਾ ਵਾ ਨਾ, ਹਾਂ ਵੀ ਇੱਕ ਟਾਈਮ ਦਾ ਉਹ ਖਾ ਲਵੇ ਤੇ ਇੱਕ ਟਾਈਮ ਦਾ ਨਿਜਾਮ ਹਾਂ ਚੱਲਦਾ। ਹਾਂ ਅੱਛਾ ਇਹ ਦੱਸੋ ਕਿ ਜਦੋਂ ਸਮਾਨ ਜਿਹੜਾ ਬਹੁਤ ਜ਼ਰੂਰੀ ਜਾਂ ਸਮਾਨ ਜਿਹੜਾ ਵਾ ਨਾ ਕਿਹੜਾ ਲੈ ਕੇ ਜਾਣਾ ਚਾਹੀਦਾ? ਰਾਣਾ ਸਾਹਿਬ ਤੁਸੀਂ ਬੜਾ ਨਾ ਸਵਾਲ ਕੀਤਾ। ਮੈਂ ਵੀ ਪਹਿਲੀ ਵਾਰੀ ਗਿਆ ਸੀਗਾ ਜੀ ਤੇ ਮੈਨੂੰ ਵੀ ਦੋਸਤਾਂ ਵੀਰਾਂ ਨੇ ਮਸ਼ਵਰੇ ਦਿੱਤੇ ਜਿਹੜਾ ਨੇ ਵੀ ਉੱਥੇ ਫਲਾਣੀ ਸ਼ਹਿਰ ਲੈ ਜਿਓ ਬਿਸਕੁਟ। ਮੈਂ ਜਨਾਬ ਜੀ ਉਹ ਬਿਸਕੁਟਾਂ ਦੇ ਡੱਬੇ ਜੇ ਲੈ ਲੇ, ਕੇਕਾਂ ਦੇ ਲੈ ਲੇ, ਵੀ ਇੱਕ ਬੈਗ ਜਿਹੜਾ ਨਾ ਇਹੋ ਜਿਹੀ ਚੀਜ਼ਾਂ ਨਾਲ ਭਰ ਰਿਹਾ। ਉਹ ਬੈਗ ਰਹਿ ਵੀ ਉੱਥੇ ਹੀ ਗਿਆ। ਮੇਰੀ ਵਾਲਦਾ ਦਾ ਬੈਗ ਸੀਗਾ, ਉਹਦੇ ਵਿੱਚ ਸਾਰਾ ਸਮਾਨ ਪਾਇਆ ਹੋਇਆ ਸੀ, ਕੇਤਲੀ ਇਹ ਉਹ। ਹਾਂ ਜਿਹੜਾ ਬੰਦਾ ਚਾਹ ਦਾ ਸ਼ੌਕੀਨ ਹੈ ਨਾ ਜੀ, ਉਹਨੂੰ ਕੇਤਲੀ ਜ਼ਰੂਰ ਚਾਹੀਦੀ, ਉਹਨੂੰ ਕੇਤਲੀ ਚਾਹੀਦੀ ਉੱਥੇ, ਉਹ ਕੇਤਲੀ ਨਾਲ ਲੈ ਕੇ ਜਾਵੇ। ਉਹ ਜਨਾਬ ਜੀ ਟੀ ਬੈਗ ਜਿਹੜੇ ਆ ਉਹ ਨਾਲ ਲੈ ਜਾਵੇ, ਸੁੱਕਾ ਦੁੱਧ ਜਿਹੜਾ ਆ ਉਹ ਨਾਲ ਲੈ ਜਾਵੇ, ਜਿਹੜਾ ਚਾਹ ਦਾ ਜ਼ਿਆਦਾ ਸ਼ੌਕੀਨ ਆ। ਜਿਹਨੇ ਪੀਣੀ ਇੱਕ ਵਾਰੀ ਉਹ ਭਾਵੇਂ 2 ਰਿਆਲ ਦਾ ਇੱਕ ਕੱਪ ਲੈ ਕੇ ਉੱਥੇ ਪੀ ਵੀ ਲਵੇ, ਇੰਨੀ ਮਿਹਨਤ ਨਾ ਕਰੇ। ਮੇਰੇ ਵਰਗਾ ਬੰਦਾ ਜਾਏ ਤੇ ਚਣੇ ਲੈ ਜਾਏ। ਹਾਂ ਤੁਹਾਡੇ ਵਰਗਾ ਬੰਦਾ ਜਾਵੇ ਤਾਂ ਜੀ ਆ ਚਣੇ ਲੈ ਕੇ ਚੱਲ ਜਾਵੇ। ਹੈ ਵੀ ਇਹ ਵੀ ਕੰਮ ਬੜਾ ਠੀਕ ਆ। ਅੱਛਾ ਉਹਦੇ ਵਿੱਚ ਇਹ ਆ ਵੀ ਤੁਸੀਂ ਥੋੜੇ ਬਹੁਤੇ ਬਿਸਕਟ ਲੈ ਜਾਓ, ਖਾਏ ਕੋਈ ਨਹੀਂ ਜਾਂਦੇ ਉੱਥੇ ਜਾ ਕੇ, ਬਤੌਰ ਇhtiyat ਥੋੜੇ ਜਿਹੇ ਜੀ ਤੁਸੀਂ ਉਹ ਬਿਸਕਟ। ਠੀਕ ਹੈ। ਇੱਕ ਤੁਹਾਨੂੰ ਜਿਹੜੀ ਹੈ ਜੀ ਚੱਪਲ, ਆ ਕੈਂਚੀ ਚੱਪਲ, ਆਸਾਨੀ ਨਾਲ ਜਿਹੜੀ ਤੁਸੀਂ ਉੱਥੇ 2 ਜੁੱਤੇ ਤੁਹਾਡੇ ਕੋਲ ਹੋਣੇ ਚਾਹੀਦੇ ਵੀ ਇੱਕ ਤੁਸੀਂ ਉੱਥੇ ਜਾ ਕੇ ਹਰਮ ਚ ਬਦਲ ਲਓ, ਦੂਸਰਾ ਆਪਣੇ ਬੈਗ ਪਿੱਛੇ ਜਿਹੜਾ ਸ਼ੋਲਡਰ ਬੈਗ ਆ ਤੁਹਾਡਾ ਉਹਦੇ ਚ ਤੁਸੀਂ ਉਹ ਪਾ ਲਓ। ਹੈ ਠੀਕ ਹੈ। ਅੱਛਾ ਤੇ ਬਾਕੀ ਜੀ ਕੋਈ ਹੈ ਇਸਤਰੀ ਦੀ ਉੱਥੇ ਨਾ ਜੀ 4 ਰਿਆਲ ਦੇ ਵਿੱਚ ਕੱਪੜੇ ਧੋ ਦਿੰਦੇ ਆ। ਅੱਛਾ 4 ਰਿਆਲ ਦੇ ਵਿੱਚ ਧੋ ਕੇ ਜੀ ਤੁਹਾਨੂੰ ਪ੍ਰੈਸ ਕਰਕੇ ਨਾ ਠੀਕ ਹੈ ਉਹ ਦੇ ਦਿੰਦੇ ਆ। ਮੈਂ ਕਹਿੰਦਾ ਵੀ ਤੁਸੀਂ ਬਸ
ਉੱਥੇ ਰਾਣਾ ਸਾਹਿਬ ਕੱਪੜਿਆਂ ਦੀ ਬੰਦਿਆਂ ਨੂੰ ਐਡੀ ਕੋਈ ਨਹੀਂ ਫਿਕਰ ਹੁੰਦੀ। ਘੱਟਾ ਨਹੀਂ ਨਾ ਹੈ, ਕੱਟਾ ਨਹੀਂ ਹੈਗਾ, ਤੇ ਨਾਲੇ ਤੁਸੀਂ ਵੈਸੇ ਹੀ ਤੁਹਾਨੂੰ ਉੱਥੇ ਕੱਪੜਿਆਂ ਮਾਹੌਲ ਹੈ ਜਾਂ ਨਾ ਜੀ ਹੂੰ ਵੀ ਤੁਸੀਂ ਉਂਝ ਹੀ ਅੱਲਾ ਪਾਕ ਤੁਸੀਂ 2 ਦਿਨ 3 ਦਿਨ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ 6-7 ਸੂਟ ਤੁਸੀਂ ਤੁਹਾਡੇ ਕੋਲ ਹੈਗੇ ਆ, ਤੁਸੀਂ ਆਪਣੇ ਲੈ ਕੇ ਸੂਟ ਲੈ ਕੇ ਜਾਓ, ਆਪਣੇ ਇਸਤਰੀ ਕਰਾ ਕੇ ਲੈ ਜਾਓ, ਤੇ ਕੋਈ ਨਹੀਂ ਬੰਦੇ ਉੱਥੇ ਉਹ ਪਾਈ ਫਿਰੀ ਜਾਂਦੇ ਆ। ਤੇ ਬਾਕੀ ਉੱਥੇ ਹੋਰ ਐਡਾ ਸਮਾਨ ਜਿਹੜਾ ਨਾ ਜੀ ਐਵੇਂ ਵੀ ਉਰਲਮ ਪਰਲਮ ਮੇਰੇ ਹਿਸਾਬ ਵਿੱਚ ਨਹੀਂ ਦੱਬਣਾ ਚਾਹੀਦਾ ਵੀ ਐਵੇਂ ਭਾਰ ਚੱਕੀ ਰੱਖੋ, ਜਿਹੜਾ ਭਾਰ ਚੱਕੀ ਰੱਖੋ। ਬਸ ਜਿਹੜੀ ਤੁਹਾਨੂੰ ਲੱਗਦੀ ਆ ਵੀ ਤੁਹਾਡੀ ਕੋਈ ਜ਼ਰੂਰਤ ਦੀ ਕੋਈ ਚੀਜ਼ ਹੈਗੀ ਆ ਉਹ ਕੋਈ ਤੁਸੀਂ ਅੱਛਾ ਮੌਸਮ ਦਾ ਦੱਸੋ ਵੀ ਯਾਨੀ ਕਿ ਹਾਂ ਜੇ ਤੁਸੀਂ ਸਿਗਰਟ ਪੀਂਦੇ ਆ ਨਾ ਜੀ ਆਪਣੀ ਸਿਗਰਟ ਲਾਜ਼ਮੀ ਲੈ ਕੇ ਜਾਓ। ਉੱਥੇ 1500 ਰੁਪਏ ਦੀ ਨਾ ਜੀ ਕੈਪਟਨ ਦੀ ਇੱਕ ਡੱਬੀ ਆ। ਪਹਿਲੀ ਗੱਲ ਤਾਂ ਸਿਗਰਟ ਪੀਣੀ ਨਹੀਂ ਚਾਹੀਦੀ। ਵੈਸੇ ਮੈਂ ਗੱਲ ਕਰਦਾ ਵੀ ਜੇ ਤੁਸੀਂ ਪੀਣੀ ਆ ਨਾ ਉਹ ਜਿੰਨੇ ਕੁ ਦਿਨ ਤੁਸੀਂ ਰਹਿਣਾ ਹੈ ਨਾ ਉਹ ਆਪਣੀ ਸਿਗਰਟ ਜਨਾਬ ਜੀ ਉਹ ਤੁਸੀਂ ਸਿਗਰਟ ਪੀਣੀ ਪਹਿਲੀ ਗੱਲ ਤਾਂ ਉੱਥੇ ਮੇਰੇ ਤਾਂ ਹਿਸਾਬ ਵਿੱਚ ਇਹ ਹੈ ਜੀ ਵੀ ਉੱਥੇ ਜਾ ਕੇ ਤਾਂ ਵੈਸੇ ਹੀ ਨਹੀਂ ਪੀਣੀ ਚਾਹੀਦੀ ਹੈ। ਬਾਕੀ ਅਗਰ ਜੇ ਨਹੀਂ ਕੋਈ ਬੰਦਾ ਆਦਤ ਹੁੰਦੀ ਹੈ ਆਦਤ ਹੈ ਤੇ ਫਿਰ ਉਹ ਆਪਣਾ ਇਹ ਇੰਤਜ਼ਾਮ ਆਪਣਾ ਕਰਕੇ ਲੈ ਕੇ ਜਾਵੇ। ਅੱਛਾ ਮੌਸਮ ਦਾ ਦੱਸੋ, ਮੌਸਮ ਦਾ ਕੀ ਮੌਸਮ ਰਾਣਾ ਸਾਹਿਬ ਆਪਣੇ ਇੱਥੇ ਗਰਮੀ ਹੁੰਦਿਆਂ ਵੀ ਨਾ ਆਪਾਂ ਨੂੰ ਉਵੇਂ ਦੀ ਗਰਮੀ ਨਹੀਂ ਲੱਗਦੀ। ਉੱਥੇ ਇੱਕ ਅਜੀਬ ਜੀ ਗਰਮੀ ਹੈਗੀ ਆ ਜਿਹੜੀ ਮੂੰਹ ਨੂੰ ਸੇਕਾ ਜਿਹਾ ਪੈਂਦਾ, ਜ਼ਮੀਨ ਤੋਂ ਵੀ ਸੇਕਾ। ਦਰਖਤ ਕੋਈ ਨਹੀਂ ਨਾ ਹੈ, ਦਰਖਤ ਨਹੀਂ ਹੈਗੇ। ਪਹਾੜ ਆ ਬਾਹਰ ਜਿਹੜਾ ਮੱਕਾ ਸ਼ਰੀਫ ਹੈ ਨਾ ਜੀ ਉੱਥੇ ਉਹਨਾਂ ਨੇ ਮਸਨੂਈ ਬਾਰਿਸ਼ ਦਾ ਇੰਤਜ਼ਾਮ ਕੀਤਾ ਹੈ। ਅਸਰਕ ਵੇਲੇ ਉਹ ਫੁਹਾਰੇ ਚਲਾ ਦਿੰਦੇ ਆ। ਅੱਛਾ ਅੱਛਾ ਉਹ ਸ਼ਾਮ ਟਾਈਮ ਉੱਥੇ ਕੋਈ ਫਿਰ ਉਹ ਸਕੂਨ ਜਾਂ ਬਾਜ਼ਾਰਾਂ ਦੇ ਵਿੱਚ ਵੀ ਹੈ ਵੀ ਬਾਜ਼ਾਰ ਆ ਨਾ ਜਿਹੜੇ ਹੋਟਲ ਵਾਲੇ ਨੂੰ ਜਾ ਰਹੇ ਆ ਨਾ ਜੀ ਉਹਨਾਂ ਨੇ ਸ਼ਾਹਰਾ ਦੇ ਉੱਤੇ ਉਹ ਲਾਏ ਹੋਏ ਆ, ਉਹ ਫੁਹਾਰ ਜੀ ਪੈਂਦੀ ਰਹਿੰਦੀ ਹੈ, ਉਹ ਠੀਕ ਹੈਗਾ। ਤੇ ਬਾਕੀ ਉੱਥੇ ਓਵਰਆਲ ਰਾਣਾ ਸਾਹਿਬ ਗਰਮੀ ਬੜੀ ਆ। ਪਾਣੀ ਤੁਹਾਨੂੰ ਵਜ਼ੂ ਕਰਨ ਵਾਸਤੇ ਵੀ ਗਰਮ ਲੱਭਣਾ, ਤੁਹਾਨੂੰ ਨਹਾਉਣ ਵਾਸਤੇ ਵੀ ਗਰਮ ਲੱਭਣਾ। ਹੋਟਲਾਂ ਦੇ ਵਿੱਚ ਪਾਣੀ ਗਰਮ ਹੁੰਦਾ। ਜਿਹੜੇ ਹੋਟਲ ਆ ਨਾ ਚੰਗੀ ਕਿਸਮ ਦੇ ਜਿਨ੍ਹਾਂ ਦਾ ਤੁਸੀਂ ਪੈਸੇ ਜ਼ਿਆਦਾ ਭਰਨੇ ਆ ਉਹਨਾਂ ਦੇ ਵਿੱਚ ਚੀਲਰ ਲੱਗੇ ਹੁੰਦੇ ਆ ਜੀ, ਉਹਨਾਂ ਦਾ ਉੱਥੇ ਠੰਡਾ ਪਾਣੀ ਮਿਲਦਾ, ਉੱਥੇ ਠੰਡਾ ਪਾਣੀ ਮਿਲਦਾ ਆ। ਬਾਕੀ ਬਾਹਰ ਜੀ ਫਿਰ ਜਿਹੜੇ ਤੇ ਫਿਰ 2 ਤਰ੍ਹਾਂ ਦੇ ਤਰੀਕੇ ਨਾਲ ਬੰਦੇ ਜਾਂਦੇ ਆ ਰਾਣਾ ਸਾਹਿਬ। ਜੇ ਤਾਂ 4-5 ਜੀ ਜਾ ਰਹੇ ਆ ਉਹਨਾਂ ਨੇ ਆਪਣਾ ਇੱਕ ਕਮਰਾ ਪੂਰਾ ਬੁੱਕ ਕਰਾਇਆ। ਦੂਸਰਾ ਹੈਗਾ ਜਾਂ ਸ਼ੇਅਰਿੰਗ ਦਾ ਵੀ ਤੁਸੀਂ ਉੱਥੇ ਫਿਰ ਉਹ ਸ਼ੇਅਰ ਫਿਰ ਤੁਸੀਂ ਉਹ ਜਿਹਦੇ ਮਰਜ਼ੀ ਨਾਲ ਉਹ ਤੁਹਾਨੂੰ ਕਰਨ। ਇੱਕ ਕਮਰੇ 'ਚ 5 ਬੰਦੇ ਆ, 4 ਆ ਜਾਂ 6 ਆ। ਤੁਸੀਂ ਜਿਸ ਕਮਰੇ ਸੀ ਉਹਦੇ 'ਚ ਜੀ 3 ਬੰਦੇ ਵੀ ਰਹੇ ਆ, ਉਹ ਚੇਂਜ ਵੀ ਹੁੰਦਾ ਰਹਿੰਦਾ ਜੀ। ਅੱਛਾ ਅੱਛਾ ਠੀਕ ਹੈ ਵੀ ਉਹ ਕਰ ਦਿੰਦੇ ਆ ਚੇਂਜ ਵੀ ਜਦੋਂ ਉਹਨਾਂ ਦੇ ਉਸ ਕਮਰੇ 'ਚੋਂ ਨਿਕਲ ਜਾਂਦੇ ਤੁਸੀਂ ਇਕੱਲੇ ਰਹੇ। ਮੱਕੇ ਤੋਂ ਮਦੀਨੇ ਨੂੰ ਜਿਹੜਾ ਜਾਣੇ ਵਾਲਾ ਵਾ ਹਾਂਜੀ ਉਹਦੇ ਤੇ ਕਿਸ ਬੱਸਾਂ ਬੁੱਸਾਂ ਤੇ ਜਾਂਦੇ ਆ? ਹਾਂਜੀ ਉਹ ਬੱਸਾਂ ਉਹ ਹੋਟਲ ਦੀ ਜੀ ਬੁਕਿੰਗ 'ਚ ਸ਼ਾਮਲ ਆ। ਅੱਛਾ ਉਹਨਾਂ ਨੇ ਤੁਹਾਨੂੰ ਪਹੁੰਚਾਉਣਾ ਵੀ ਆ, ਉਹਨਾਂ ਨੇ ਤੁਹਾਨੂੰ ਲਿਆਣਾ ਵੀ ਆ, 에ਅਰਪੋਰਟ ਤੋਂ ਵੀ ਲਿਜਾਣਾ, 에ਅਰਪੋਰਟ ਤੇ ਛੱਡਣਾ ਵੀ ਆ। ਕਿੰਨਾ ਕੁ ਟਾਈਮ ਲੱਗਦਾ ਵਾ ਮੱਕੇ ਤੋਂ ਮਦੀਨੇ ਦਾ? ਮੱਕੇ ਤੋਂ ਮਦੀਨੇ ਦਾ ਜੀ 8 ਘੰਟੇ 7-8 ਘੰਟੇ ਲੱਗ ਜਾਂਦੇ। ਅੱਛਾ ਕਿਸੇ ਰਸਤੇ 'ਚ ਕੋਈ ਕੁੜੰਦੇ ਵੀ ਆ? 2 ਅੱਧਾ ਘੰਟਾ ਬਸ ਇੱਕ ਜਗ੍ਹਾ ਜ਼ਿਆਦਾ ਯਾਨੀ ਕਿ 4 ਘੰਟੇ ਤੋਂ ਬਾਅਦ ਕਿਤੇ ਸਟਾਪ ਆਉਂਦਾ। ਹਾਂ ਲੰਬਾ ਸਫ਼ਰ। ਅੱਛਾ ਦੂਸਰਾ ਇਹ ਮਦੀਨੇ ਦਾ ਤੇ ਮੱਕੇ ਦੇ ਮੌਸਮ ਦਾ ਕੀ ਫਰਕ ਆ? ਮੌਸਮ ਜੀ ਉੱਥੇ ਜ਼ਿਆਦਾ ਗਰਮੀ ਲੱਗਦੀ ਹੈ ਮੇਰੇ ਹਿਸਾਬ ਦੇ ਵਿੱਚ ਮਦੀਨੇ ਦੇ ਵਿੱਚ। ਮੱਕੇ ਦੇ ਵਿੱਚ ਉੱਥੇ ਇੱਥੇ ਇਮਾਰਤਾਂ ਉੱਚੀਆਂ, ਹੋਟਲ ਵੀ ਬਹੁਤ ਉੱਚੇ ਉੱਚੇ ਆ ਹੈ ਤੇ ਉਹ ਉਹਨਾਂ ਦੀ ਵਜ੍ਹਾ ਨਾਲ ਵੀ ਧੁੱਪ ਦਾ ਥੋੜਾ ਜਿਹਾ ਹੋ ਰਹਿੰਦਾ। ਠੀਕ ਹੈ। ਦੂਸਰਾ ਉਹਨਾਂ ਨੇ ਤੁਹਾਨੂੰ ਮੈਂ ਕਿਹਾ ਮਸਨੂਈ ਬਾਰਿਸ਼ ਵਾਲਾ ਇੰਤਜ਼ਾਮ ਕੀਤਾ, ਉਹਦੇ ਨਾਲ ਵੀ ਫਰਕ ਰਹਿੰਦਾ। ਮਦੀਨੇ 'ਚ ਜੀ ਮੇਰੇ ਹਿਸਾਬ ਦੇ ਵਿੱਚ ਜ਼ਿਆਦਾ ਗਰਮੀ ਆ ਜੇ ਓਵਰਆਲ ਦੇਖਿਆ ਜਾਵੇ ਗਰਮੀ ਨੂੰ ਹਟ ਕੇ। ਵੀ ਉਂਝ ਜੇ ਬੰਦਾ ਫੀਲਿੰਗ ਜਿਹੜੀ ਆ ਕੋਈ ਮੱਕਾ ਜੀ ਜਲਾਲੀ ਸ਼ਹਿਰ ਆ, ਉੱਥੇ ਥੋੜਾ ਜਿਹਾ ਬੰਦੇ ਨੂੰ ਮਹਿਸੂਸ ਹੁੰਦਾ, ਨਾਲੇ ਮੁਸ਼ੱਕਤ ਆ ਥੋੜੀ ਜਿਹੀ ਉੱਥੇ ਵੀ ਫੇਰੇ ਲਾਣੇ ਆ ਤੁਸੀਂ ਲਾਈ ਜਾ ਰਹੇ ਆ ਹੈ, ਉਹਦੇ 'ਚ ਬੰਦਾ ਫਿਰ ਵਾਕ ਹੁੰਦੀ ਆ। ਤੇ ਜਿਹੜੀ ਮਦੀਨੇ ਆ ਜੀ ਕਿਆ ਬਾਤ ਆ ਜੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਰੋਜ਼ੇ ਤੇ ਜਦੋਂ ਰਾਣਾ ਸਾਹਿਬ ਜਦੋਂ ਅੱਲਾ ਪਾਕ ਦੇ ਘਰ ਦੀ ਪਹਿਲੀ ਜ਼ਿਆਰਤ ਆ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਰੋਜ਼ੇ ਦੀ ਪਹਿਲੀ ਜ਼ਿਆਰਤ ਆ, ਉਹ ਤਾਂ ਜੀ ਫਿਰ ਬੰਦਾ ਉਹ ਤਾਂ ਦੇਖਣ ਵਾਲੇ ਉਹ ਲਫ਼ਜ਼ਾਂ 'ਚ ਨਹੀਂ ਜੀ, ਉਹ ਨਹੀਂ। ਅੱਲਾ ਪਾਕ ਜੀ ਜਿੰਨੇ ਵੀਰ ਸਾਡੇ ਆਹ ਵੀਡੀਓ ਦੇਖ ਰਹੇ ਹਨ ਜੀ ਤੇ ਮਾਲਕ ਇਹਨਾਂ ਨੂੰ ਵੀ ਤੇ ਜਿਹੜੇ ਨਹੀਂ ਵੀ ਦੇਖ ਰਹੇ ਮਾਲਕ ਜੀ ਇੱਕ ਵਾਰੀ ਉੱਥੇ ਦਾ ਚੱਕਰ ਸਾਰਿਆਂ ਨੂੰ ਰਾਣਾ ਸਾਹਿਬ ਤੁਹਾਨੂੰ ਵੀ ਉੱਥੇ ਜ਼ਰੂਰ ਲਾਵੇ ਜੀ। ਬਿਲਕੁਲ। ਅੱਛਾ ਇੱਕ ਇਹ ਦੱਸੋ ਵੀ ਖਾਣੇ ਦਾ ਤਾਂ ਜਾਂ ਚਾਹ ਦਾ ਤੁਸੀਂ ਮਹਿਸੂਸ ਕੀਤਾ ਵੀ ਥੋੜਾ ਜਿਹਾ ਨਾ ਸਾਡੇ ਤੋਂ ਰੇਟ ਜ਼ਿਆਦਾ ਵਾ, ਤੁਹਾਨੂੰ ਸਸਤੀ ਉੱਥੇ ਕਿਹੜੀ ਸ਼ੈ ਲੱਗੀ? ਸਸਤੀ ਰਾਣਾ ਸਾਹਿਬ ਮੈਨੂੰ ਜਿਹੜੀ ਹੈ ਨਾ ਉੱਥੇ ਦੀ ਪੈਦਾਵਾਰ ਆ ਖਜੂਰ, ਸਾਡੇ ਇੱਥੇ ਉਹ ਮਹਿੰਗੀ ਆ ਠੀਕ ਹੈ ਜੀ, ਉੱਥੇ ਉਹ ਸਸਤੀ ਆ। ਪਰ ਬੜੇ ਅਫਸੋਸ ਦੀ ਗੱਲ ਆ ਰਾਣਾ ਸਾਹਿਬ ਵੀ ਲੋਕ ਕਿਧਰੇ ਵੀ ਬਾਜ਼ ਨਹੀਂ ਆਉਂਦੇ, ਨਾ ਮੱਕੇ ਨਾ ਮਦੀਨੇ। ਬੰਦਿਆਂ ਨੂੰ ਇਸ ਗੱਲ ਨਾਲ ਕੋਈ ਉਹ ਨਹੀਂ ਹੈ ਜੀ
ਉੱਥੇ ਜੀ ਦਿਖਾਉਂਦੇ ਹੋਰ ਆ ਦੇ ਹੋਰ ਦਿੰਦੇ ਆ। ਇਹਦੇ 'ਚ ਬੜਾ ਧਿਆਨ ਕਰਨਾ ਚਾਹੀਦਾ ਜੀ ਲੈਣ ਵਾਲਿਆਂ। ਅੱਛਾ, ਠੀਕ ਹੈ। ਯਾਨੀ ਕਿ ਉਹ ਇੱਥੇ ਬੀਡਨ ਰੋਡ ਵਾਲੀ ਮਾਰਕੀਟ ਤਾਂ ਨਹੀਂ ਆ ਵੀ ਸਾਹਮਣੇ ਕੁਝ ਹੋਰ ਰੱਖੀ ਹੁੰਦੀ ਆ। ਹਾਂਜੀ, ਥੱਲੇ ਹੋਰ ਹੁੰਦੀ। ਬੰਦੇ ਉੱਥੇ ਇਤਮਾਦ ਕਰਦੇ ਨਾ ਵੀ ਅਸੀਂ ਮੱਕੇ 'ਚ ਆ, ਅਸੀਂ ਮਦੀਨੇ 'ਚ ਹੈ, ਲੇਕਿਨ ਉਹ ਅਗਲਾ ਜਿਹੜਾ ਬੰਦਾ ਨਾ ਮੇਰੇ ਨਾਲ ਵੀ 10-15 ਸਾਲ ਪਹਿਲੇ ਮੈਂ ਵੀ ਇੱਕ ਦੁਕਾਨ ਤੋਂ ਇਸ ਤਰ੍ਹਾਂ ਇੱਥੇ ਬੀਡਨ ਰੋਡ ਤੋਂ ਨਾ ਅਜਵਾ ਤੇ ਅੰਬਰ ਤੇ ਮਬਰੂਮ ਜਿਹੜੀਆਂ ਨਾ ਖਜੂਰਾਂ ਲਈਆਂ ਦੇ ਉੱਪਰ ਬੜੀਆਂ ਚੀਆਂ ਸੀ, ਲੇਕਿਨ ਨੀਚੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ। ਹਾਂ, ਉਹੀ ਗੱਲ ਹੈ ਜੀ। ਤੇ ਬਾਕੀ ਜੇ ਤੁਹਾਡਾ ਕੋਈ ਉੱਥੇ ਵਾਕਫ ਬੇਲੀ ਹੋਵੇ, ਉਹਦੀ ਗੱਲ, ਕੋਈ ਵੀ ਫੈਮਿਲੀ ਜਾਂਦੀ ਹੈ ਉਹਨਾਂ ਦਾ ਉੱਥੇ ਕੋਈ ਨਾ ਕੋਈ ਬੜੇ ਹੁੰਦਾ ਜੀ। ਤੇ ਤੁਸੀਂ ਸਟੋਰ ਵਗੈਰਾ ਤੋਂ ਜਾ ਕੇ ਚੈੱਕ ਕਰਕੇ ਜਾਂ ਮੰਡੀ ਦੇ ਵਿੱਚੋਂ ਤੁਸੀਂ 3-4 ਜਣੇ ਰਲ ਕੇ, ਕਿਉਂਕਿ ਖਜੂਰ ਤਾਂ ਜੀ ਉੱਥੋਂ 30-30 35-35 ਕਿਲੋ ਮਾਣ ਬੰਦਿਆਂ ਨੇ ਲੈਣੀ ਹੁੰਦੀ ਹੈ। ਤੇ 4-5 ਜਣੇ ਜੀ ਉੱਥੇ ਚੱਲ ਜਾਣ ਨਾ ਮੰਡੀ ਦੇ ਵਿੱਚ, ਉੱਥੋਂ ਇੰਤਹਾਈ ਸਸਤੀ ਖਜੂਰ ਲੱਭਦੀ ਹੈ ਜੀ। ਅੱਛਾ। ਜਿਹੜੀ ਖਜੂਰ ਤੁਹਾਨੂੰ ਬਾਹਰੋਂ 20-25-30 ਰੁਪਏ ਲੱਭੂਗੀ ਨਾ, ਉੱਥੋਂ ਤੁਹਾਨੂੰ ਮੰਡੀ ਦੇ ਵਿੱਚੋਂ 10-12 ਉੱਥੋਂ ਇਹ ਵੀ ਤੁਹਾਨੂੰ ਖਰੀਦਣੀਆਂ ਪੇਟੀ ਦੇ ਹਿਸਾਬ ਨਾਲ ਪੈਣੀਆਂ, 5 ਪੇਟੀਆਂ 4 ਪੇਟੀਆਂ ਜਿੰਨੀਆਂ ਪਈਆਂ ਨਾ ਜੀ, ਉਹਨਾਂ ਦੀ ਬੋਲੀ ਆ ਮੰਡੀ ਜਿਵੇਂ ਆਪਣੇ ਇੱਥੇ ਹੁੰਦੀ ਆ, ਬੋਲੀ ਹੁੰਦੀ ਹੈ, ਉਹ ਉਵੇਂ ਉਹਨੂੰ ਤੁਹਾਨੂੰ ਉਹ ਲੈਣਾ ਪੈਣਾ ਆ। ਬਾਕੀ ਉੱਥੇ ਮੇਰੇ ਹਿਸਾਬ ਦੇ ਵਿੱਚ, ਬਾਕੀ ਉੱਥੇ ਦੀ ਰਾਣਾ ਸਾਹਿਬ ਲਿਆਉਣ ਵਾਲੀ ਦੋ ਹੀ ਚੀਜ਼ਾਂ, ਆਬੇ ਜ਼ਮਜ਼ਮ ਜਿਹੜਾ ਇੱਥੇ ਨਸੀਬ ਕੋਈ ਨਹੀਂ ਹੈ, ਤੇ ਅਜਵਾ ਖਜੂਰ ਆ ਜਿਹੜੀ ਮਦੀਨੇ ਦੀ, ਇਹ ਆ। ਬਾਕੀ ਜਿਹੜੀ ਉੱਥੇ ਸ਼ਾਪਿੰਗ ਵਾਲਾ ਸਿਲਸਿਲਾ ਨਾ ਜੀ ਰਾਣਾ ਸਾਹਿਬ, ਉਹ ਤਾਂ ਉਹੀ ਚੀਨ ਦਾ ਹੀ ਮਾਲ ਇੱਥੇ ਲੈ ਲਓ। ਹਾਂਜੀ, ਉਹ ਉੱਥੇ ਸਾਰਾ ਜੀ ਚਾਈਨਾ ਆ ਜੀ, ਪਾਕਿਸਤਾਨ ਆ ਜੀ ਉੱਥੇ, ਤੇ ਹਰ ਚੀਜ਼ ਪਾਕਿਸਤਾਨ ਦੇ ਪੈਸਿਆਂ ਦੇ ਹਿਸਾਬ ਨਾਲ ਮਹਿੰਗੀ ਹੈ, ਉੱਥੇ ਦੇ ਹਿਸਾਬ ਨਾਲ ਸਸਤੀ ਹੈ। ਅੱਛਾ, ਇੱਥੋਂ ਇਸਲਾਮਾਬਾਦੋਂ ਸੀ ਤੁਹਾਡੀ ਫਲਾਈਟ? ਹਾਂਜੀ। ਇਸਲਾਮਾਬਾਦੋਂ ਤੁਸੀਂ ਕਿਹੜੇ ਸ਼ਹਿਰ ਉਤਰੇ ਫਿਰ? ਅਸੀਂ ਜੱਦੇ ਜੀ। ਅੱਛਾ, ਜੱਦੇ। ਕਿੰਨਾ ਟਾਈਮ ਲੱਗਿਆ? 4.5 ਘੰਟੇ। ਅੱਛਾ, 4.5 ਘੰਟੇ। ਹਾਂਜੀ, ਜੱਦੇ ਹੀ ਚੜ੍ਹੇ ਆ ਜੀ, 4.5 ਘੰਟੇ ਜੀ ਇਸਲਾਮਾਬਾਦ ਯਾਨੀ 4.5 ਘੰਟੇ, ਕਿਉਂਕਿ ਇਹ ਵੀ ਬੰਦੇ ਨੂੰ ਬੜਾ ਹੁੰਦਾ ਨਾ। ਅੱਛਾ, ਫਿਰ ਇੱਕ ਤੁਸੀਂ ਵੀ ਪਹਿਲੀ ਦਫਾ ਜਹਾਜ਼ 'ਚ ਬੈਠੇ ਸੀ, ਇਹ ਵੀ ਦੱਸੋ ਵੀ ਯਾਨੀ ਕਿ ਜਦੋਂ ਬੰਦਾ ਪਹਿਲੀ ਦਫਾ ਜਹਾਜ਼ 'ਚ ਬੈਠਦਾ ਫਿਰ ਉਹ ਕੀ ਯਾਨੀ ਕਿ ਜਿਹੜਾ ਨਾ ਖੌਫ ਤੇ ਕੀ ਹੁੰਦਾ ਵਾ, ਕਿਉਂਕਿ ਬੁਲੰਦੀ ਦਾ ਵੀ ਇੱਕ ਆਪਣਾ ਹੁੰਦਾ ਨਾ ਬੰਦੇ ਨੂੰ। ਰਾਣਾ ਸਾਹਿਬ ਜਦੋਂ ਜਹਾਜ਼ ਇੱਕੋ ਵਾਰੀ ਉੱਠਦਾ ਨਾ, ਝਟਕਾ ਜਿਹਾ ਲੈਂਦਾ, ਝਟਕਾ ਜਿਹਾ, ਯਕੀਨ ਕਰੋ ਦਿਲ ਨੂੰ ਬੜਾ ਸਕੂਨ ਜਿਹਾ ਆਉਂਦਾ। ਫਿਰ ਜਦੋਂ ਉੱਤੇ ਜਾ ਕੇ ਥੋੜਾ ਜਿਹਾ ਨਾ ਜੀ ਉਹ ਹੁੰਦਾ ਆ, ਜਦੋਂ ਜਾ ਰਿਹਾ ਹੁੰਦਾ ਤੁਹਾਨੂੰ ਹੈ, ਉਦੋਂ ਬੰਦਿਆਂ ਦੇ ਦਿਲ ਦੇ ਵਿੱਚ ਜੀ ਇਹ ਜ਼ਰੂਰ ਇਹ ਖੌਫ ਜਿਹਾ ਆਉਂਦਾ ਆ। ਕਈ ਬੀਬੀਆਂ ਭੈਣਾਂ ਤਾਂ ਨਾ ਜੀ ਵੀ ਤਾਂ ਖੂਬ ਪੜਦੀਆਂ ਹੈ, ਚੀਕਾਂ ਵੀ ਮਾਰ ਦਿੰਦੀਆਂ। ਫਿਰ ਰਾਣਾ ਸਾਹਿਬ ਜਦੋਂ ਲੈਂਦਾ ਨਾ, ਉਸ ਟਾਈਮ ਤੱਕ ਕੰਨ ਬੰਦ ਹੋ ਜਾਂਦੇ। ਅੱਛਾ, ਛਾਂ ਤਾਂ ਹੈ ਹੀ ਨਹੀਂ, ਨਾ ਛਾਂ ਨਾ ਛੂ, ਕੰਨ ਚ ਆਵਾਜ਼ ਕੋਈ ਨਹੀਂ, ਕੰਨ ਬੰਦ। ਪ੍ਰੈਸ਼ਰ ਪੈਂਦਾ ਅਸਲ ਚ, ਇੰਜ ਜਿਵੇਂ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਵੀ ਜਿਵੇਂ ਹੁਣੇ ਮੇਰੇ ਅਸਲ ਚ ਕੰਨ ਪਹਿਲੇ ਬੰਦ ਹੋਏ ਹੁੰਦੇ ਆ ਜਦੋਂ ਨੀਚੇ ਉਤਰਦੇ ਆ ਨਾ ਤੁਸੀਂ, ਉਦੋਂ ਫਿਰ ਉਹ ਪ੍ਰੈਸ਼ਰ ਚੇਂਜ ਹੁੰਦਾ ਨਾ। ਆਹੋ, ਪ੍ਰੈਸ਼ਰ ਚੇਂਜ ਹੋਣ ਦੀ ਵਜ੍ਹਾ ਤੋਂ ਜੀ ਉਹ ਹੈ ਆ ਥੋੜਾ ਜਿਹਾ। ਅੱਛਾ, ਤੇ ਦੂਸਰਾ ਇਹ ਆ ਵੀ ਤੁਸੀਂ ਸ਼ਾਪਿੰਗ ਦੀ ਗੱਲ ਕੀਤੀ ਸੀ, ਉਹ ਤਾਂ ਉੱਥੋਂ ਜਿੰਨੀ ਮਰਜ਼ੀ ਕੋਈ ਬੰਦਾ ਕਰ, ਉਹ ਪੈਸੇ ਵਿੱਚ ਕੋਈ ਨਹੀਂ ਹੈਗੇ। ਲੇਕਿਨ ਤੁਹਾਨੂੰ ਮੈਂ ਇੱਕ ਆਈਡੀਆ ਜਿਹਾ ਦੱਸਦਾ ਵੀ ਤੁਸੀਂ ਜਿਹੜੇ ਖਰਚੇ ਦਾ ਹਿਸਾਬ ਵੀ ਤੁਹਾਡਾ ਇੰਨੇ ਕੁ ਦਾ ਵੀਜ਼ਾ, ਸਮਾਨ ਜਿਹੜਾ ਵਾ, ਵਜ਼ਨ ਜਿਹੜਾ ਵਾ, ਉਹ ਤੁਹਾਡੇ ਟਿਕਟ ਤੇ ਕਿੰਨਾ ਯਾਨੀ ਕਿ ਜਿਹੜਾ ਵਾ ਨਾ ਰਾਣਾ ਸਾਹਿਬ ਜਾਂਦੇ ਹੋਏ ਹੁੰਦਾ ਆ 20 ਕਿਲੋ ਤੇ 7 ਕਿਲੋ ਦਾ ਕੈਰੀ, ਹੈਂਡ ਕੈਰੀ 20 ਕਿਲੋ ਦੇ। ਆਂਦੇ ਹੋਏ ਹੁੰਦਾ ਆ ਜੀ 50 ਕਿਲੋ ਤੁਹਾਡਾ, 25 ਕਿਲੋ ਦੇ 2 ਬੈਗ ਤੇ 10 ਕਿਲੋ ਦਾ ਤੁਹਾਡਾ ਹੈਂਡ ਕੈਰੀ, 60 ਕਿਲੋ ਤੁਸੀਂ। ਹਾਂ, ਤੁਸੀਂ ਬਾਕੀ ਇੱਕ ਹੋਰ ਆ ਦੋਸਤ ਵੀਰ ਉੱਥੋਂ ਪਾਣੀ ਭਰ ਲੈਂਦੇ ਆ ਜੀ ਬੈਗਾਂ ਦੇ ਵਿੱਚ ਰਾਣਾ ਸਾਹਿਬ, ਆਬੇ ਜ਼ਮਜ਼ਮ ਵਗੈਰਾ ਜਾਂ ਕਿਸੇ ਹੋਰ ਕੂਏ ਤੋਂ ਆਬੇ ਸ਼ਫਾ ਵਗੈਰਾ, ਉਹ ਰਾਣਾ ਸਾਹਿਬ ਉਹ 에ਅਰਪੋਰਟ ਤੇ ਕੱਢ ਦਿੰਦੇ ਆ ਪਾਣੀ, 에ਅਰਪੋਰਟ ਤੇ ਮਿਲਦਾ ਜੀ 12.5 ਰਿਆਲ ਦਾ ਨਾ ਜੀ 5 ਲੀਟਰ, ਉਹ ਜੀ ਫੀ ਬੰਦੇ ਨੂੰ ਇੱਕ। ਯਾਨੀ ਕਿ ਇਹ ਹੈ ਕਿ ਬੰਦਾ ਕੋਈ ਮਣ ਖਜੂਰਾਂ ਤੇ ਕੋਈ ਇਹ ਲਿਆ ਸਕਦਾ ਵਾ 5 ਕਿਲੋ। ਹਾਂਜੀ, ਤੁਸੀਂ ਖਜੂਰਾਂ ਲੈ ਲਓ, ਇੰਜ ਹੁੰਦਾ ਨਾ 20-25 ਕਿਲੋ ਖਜੂਰਾਂ ਲੈ ਲੀਆਂ। ਬਾਕੀ ਜੀ ਜਿਹੜੇ ਮੈਂ ਇਹ ਦੇਖਿਆ ਵੀ ਜਦੋਂ ਤੁਸੀਂ ਬਾਹਰ ਜਾਂਦੇ ਆ ਨਾ, ਜਿਹੜੇ ਨਿਆਣੇ ਆ ਨਾ ਤੁਹਾਡੇ, ਉਹ ਤਾਂ ਇੰਜ ਹੀ ਸਮਝਦੇ ਨਾ ਵੀ ਸਾਡਾ ਪਿਓ ਬਾਹਰ ਕਮਾਈ ਕਰਨ ਗਿਆ। ਮੇਰੀ ਬੱਚੀ ਤਾਂ ਕਹਿੰਦੀ ਸੀ ਨੂਡਲ ਵੀ ਉੱਥੇ ਲੈ ਕੇ ਆਇਓ। ਹਾਂ, ਬਸ ਉਹ ਨਹੀਂ ਨਾ ਤੰਦਾ ਆ ਤੇ ਫਿਰ ਇਹਨਾਂ ਵਾਸਤੇ, ਨਿਆਣਿਆਂ ਵਾਸਤੇ ਤਾਂ ਜੀ ਕੁਛ ਨਾ ਕੁਛ ਤੇ ਹਰ ਬੰਦਾ ਲੈ ਕੇ ਆਂਦਾ ਹੀ ਆ। ਫਿਰ ਉੱਥੋਂ ਜੈ ਨਮਾਜ਼ ਵਗੈਰਾ ਵੀ ਬੰਦੇ ਖਰੀਦਦੇ ਆ ਜੀ, ਬੰਦੇ ਉਹਨਾਂ ਨੂੰ ਤਬਰਕ ਸਮਝਦੇ ਆ ਜੀ ਵੀ ਜੈ ਨਮਾਜ਼, ਤਸਬੀਹ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ। ਹਾਂ, ਇਹਨਾਂ ਦਾ ਵੀ ਵਜ਼ਨ ਤੇ ਕੋਈ 10 ਕਿਲੋ ਜਿਹੜਾ ਵਾ ਨਾ, ਹਾਂ, ਹੋ ਹੀ ਜਾਂਦਾ ਜੀ। ਪਰ ਬੰਦੇ ਮੈਨੇਜ ਕਰ ਲੈਂਦੇ ਆ ਜੀ, ਕੋਈ ਨਾ ਕੋਈ ਗਰੁੱਪ 'ਚ ਜਾ ਰਹੇ ਹੁੰਦੇ ਆ ਨਾ ਜੀ, ਜਿਹਦਾ ਘੱਟ ਹੁੰਦਾ ਆ ਤੇ ਗਰੁੱਪ ਦਾ ਵਜ਼ਨ ਹੁੰਦਾ ਇਕੱਠਾ ਹੀ ਵਜ਼ਨ। ਆ ਹੁਣ ਜਿਸ ਤਰ੍ਹਾਂ ਤੁਸੀਂ 2 ਜੀ ਸੀ ਤੇ ਤੁਹਾਡਾ ਕੋਈ 3 ਕਮਾਣ ਤੱਕ ਹੈ ਸੀ? ਹਾਂਜੀ, ਸਾਡਾ ਵੀ ਉਹ ਸਾਡਾ ਹੋ ਗਿਆ, ਅਸੀਂ ਟੋਟਲ 7 ਗਰੁੱਪ ਸੀਗਾ, 7 ਬੰਦਿਆਂ ਦਾ, 7 ਦਾ ਵਜ਼ਨ ਕੈਲਕੂਲੇਟ ਹੋਣਾ। ਹਾਂ, 10 ਕਮਾਣ ਦੇ ਨੇੜੇ ਜਿਹੜਾ। ਹਾਂਜੀ, ਉਹ ਇੱਕ ਦੂਸਰੇ ਨਾਲ ਸ਼ੇਅਰ ਹੋ ਜਾਂਦਾ ਜੀ, ਉਹ ਕੋਈ ਨਹੀਂ ਗੱਲ ਹੈਗੀ। ਅਸੀਂ ਹਾਂ, ਤੇ ਬੜਾ
ਅੱਛਾ ਲੱਗਿਆ ਤੁਹਾਡੇ ਨਾਲ ਮਾਲੂਮਾਤ ਹੋਈ। ਤੁਸੀਂ ਵੀ ਬੜਾ ਅੱਛਾ ਜਿਹੜਾ ਵਾ ਨਾ, ਔਰ ਬਾਕੀ ਤੁਹਾਡੇ ਇਨਕੇ ਅੰਦਰ ਤਾਂ ਜੋ ਤਬਦੀਲੀ ਆਈ ਹੈ ਬਾਹਰੋਂ ਵੀ ਤਬਦੀਲੀ ਆਈ ਹੈ ਇਹ ਤੁਹਾਡੀਆਂ ਗੱਲਾਂ ਜਿਹੜੀਆਂ ਉਹਨਾਂ ਡੈਂਟ ਕਾਫੀ ਇਹ ਸਾਰੇ ਵੀਰ ਕਹਿ ਰਹੇ ਆ ਜੀ ਮੋਟਾ ਹੋ ਗਿਆ ਮੋਟਾ ਹੋ ਗਿਆ। ਉਹ ਉੱਥੇ ਰਾਣਾ ਸਾਹਿਬ ਫਿਰ ਉਹ ਖਾਣੇ ਦੀ ਬੜੀ ਉਹ ਆ ਵੀ ਮੈਂ ਕਿਹਾ ਵੀ ਮੈਂ ਜਿੱਦਾਂ ਤੁਹਾਨੂੰ ਮਸ਼ਵਰਾ ਦਿੱਤਾ ਵੀ ਤੁਸੀਂ ਵੀ ਉੱਥੇ ਜਾਓਗੇ ਤਾਂ ਤੁਸੀਂ ਮਟਨ ਤੇ ਉਹਦੇ ਅੱਲੇ ਨੂੰ ਹੀ ਰਹਿਣਾ, ਕੀਮੇ ਅੱਲੇ ਨੂੰ, ਵੀ ਜਿੱਥੇ ਕੋਈ ਹੋਰ ਸਬਜ਼ੀ ਖਾਣੀ ਹੈ ਜਾਂ ਦਾਲ ਲੈਣੀ ਤੁਸੀਂ ਜਿੰਨੇ ਦੀ ਥੋੜਾ ਇੱਕ ਰਿਆਲ 2 ਰਿਆਲ ਦਾ ਫਰਕ, ਫਿਰ ਬੰਦਾ ਉਹੀ ਕਹਿੰਦਾ ਕਿ ਹਾਂ ਇੱਥੇ ਤਾਂ ਹੁਣ 200 ਦਾ ਤੇ 2000 ਦਾ ਫਰਕ ਹੁੰਦਾ ਨਾ। ਹਾਂਜੀ ਵੀ ਸਬਜ਼ੀ 200 ਨੂੰ ਹੁੰਦੀ ਹੈ, ਗੋਸ਼ਤ ਜਿਹੜਾ 2000 ਨੂੰ ਹੁੰਦਾ ਵਾ। ਉਹ ਫਿਰ ਪਰ ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਜਾ ਨਹੀਂ ਸਕਦਾ। ਨੀਅਤ ਕਰਨੀ ਚਾਹੀਦੀ ਆ, ਇਰਾਦਾ। ਅੱਲਾਹ ਪਾਕ ਜੀ ਉਹਦੇ ਚ ਮਦਦ ਕਰਦਾ ਬੰਦੇ ਦੀ, ਤੇ ਮਾਲਕ ਜੀ ਲੈ ਜਾਂਦੇ ਆ ਜਿਨ੍ਹਾਂ ਨੂੰ ਹੋਬ ਆ ਨਾ ਜੀ, ਉਹ ਪਹੁੰਚ ਜਾਂਦੇ ਆ। ਪੈਸਿਆਂ ਨਾਲ ਉੱਥੇ ਕੋਈ ਨਹੀਂ ਜਾਇਆ ਜਾਂਦਾ। ਫਿਰ ਬਾਕੀ ਹੋਰ ਵੀ ਉੱਥੇ ਮੈਂ ਇਹ ਦੇਖਿਆ ਹੈਗਾ ਵੀ 2-2 ਰਿਆਲ ਦੀਆਂ ਚੀਜ਼ਾਂ, 3-3 ਰਿਆਲ ਦੀਆਂ ਚੀਜ਼ਾਂ, ਤਸਬੀਹ ਵਗੈਰਾ ਜਾਂ ਕੋਈ ਹੋਰ ਇਹੋ ਜਿਹੇ ਸ਼ਾਪਿੰਗ ਸੈਂਟਰ ਉੱਥੇ ਹੈਗੇ ਆ, ਪਰ ਸਾਡੇ ਤਰ੍ਹਾਂ ਦੀ ਮਾਰਕੀਟਾਂ ਨਹੀਂ ਹੈਗੀਆਂ। ਅੱਛਾ ਹਾਂਜੀ, ਜਿਹੜੀਆਂ ਉੱਥੇ ਕਾ ਬਾਹਰ ਅੰਦਰ ਹੋਣ ਤਾਂ ਮੈਨੂੰ ਪਤਾ ਨਹੀਂ, ਉੱਥੇ ਬਹੁਤ ਵੱਡੇ ਵੱਡੇ ਸ਼ਾਪਿੰਗ ਮਾਲ ਹੋਣੇ ਆ, ਜ਼ਾਹਰ ਗੱਲ ਆ, ਲੇਕਿਨ ਉੱਥੇ ਜਿੱਥੇ ਹਾਜੀ ਵਗੈਰਾ ਜਾਂ ਜਿੰਨੇ ਰਹਿੰਦੇ ਨੇ ਛੋਟੇ ਛੋਟੇ ਉੱਥੇ ਛੋਟੇ ਛੋਟੇ ਹੈ ਜੀ। ਇੱਕ ਅੱਧਾ ਮੈਂ ਦੇਖਿਆ ਵੱਡਾ ਜਿਹੜਾ ਹੋਏਗਾ, ਬਾਕੀ ਉੱਥੇ ਰਾਣਾ ਸਾਹਿਬ ਬਸ ਚੱਲ ਰਿਹਾ ਕੰਮ। ਹਾਂ ਪੈਸੇ ਜਿਹੜੇ ਆ ਨਾ ਜੀ, ਇਹ ਤੁਹਾਡੇ ਹੁਣ ਬਣਾਏ ਕਿੰਨੇ ਆ ਤੁਸੀਂ ਜਿਹੜੇ ਮੈਂ ਦੱਸੇ ਆ? ਵੀ 2.5 ਲੱਖ ਤਾਂ ਉਹ ਹੋ ਗਿਆ। ਹਾਂ, ਤੇ ਉਹਦੇ ਚ ਅਸੀਂ ਇਹ ਲਾਇਆ ਵੀ ਅਗਰ ਤੁਸੀਂ 15 ਦਿਨਾਂ ਵਾਸਤੇ ਜਾਣਾ ਤਾਂ ਤੁਹਾਡੇ ਕੋਲ 50 ਰਿਆਲ ਖਾਣੇ ਦੇ ਹੋਣ। ਹਾਂ ਇੰਜੀ ਨਹੀਂ ਜੀ, ਉਹਦੇ ਚ ਤੁਹਾਡੇ 30 ਰਿਆਲ ਜਿਹੜੇ ਆ ਨਾ ਇੱਕ ਦਿਨ ਦੇ ਖਾਣੇ ਦੇ ਆ। 15 ਦਿਨਾਂ ਦੇ ਕਿੰਨੇ? 15 ਦਿਨਾਂ ਦੇ ਹਾਂਜੀ 450 450 ਰਿਆਲ। ਹਾਂਜੀ 450 ਰਿਆਲ ਤੁਹਾਡੇ ਕੋਲ ਖਾਣੇ ਦੀ ਮਦਦ ਹੋਣਾ ਚਾਹੀਦਾ। ਫਿਰ ਉੱਤੇ ਜਿੰਨੇ ਦਿਨ 21 ਦਿਨ 22 ਦਿਨ ਹੈ ਯਾਨੀ ਕਿ 50,000 ਰੁਪਈਆ ਜਿਹੜਾ ਵਾ ਨਾ ਇੱਕ ਬੰਦੇ ਦਾ ਖਾਣੇ ਪੀਣੇ ਦੀ ਮਦਦ ਚ ਬਣ ਜਾਂਦਾ ਜੀ, ਬਣ ਜਾਂਦਾ, ਕੋਈ ਸ਼ੱਕ ਨਹੀਂ। ਤੇ ਫਿਰ ਇਹ ਉਸ ਬੰਦੇ ਦਾ ਆ ਜਿਹੜਾ ਬੰਦਾ ਬੜਾ ਸ਼ਰਾਬ ਤੇ ਬੜਾ ਪੁੰਜ ਕੇ ਖਾਣ ਪੀਣ ਵਾਲਾ। ਕਈ ਲੋਕ ਹੁੰਦੇ ਆ ਜੀ, ਉਹ ਜਾਂਦੇ ਜਾਂਦੇ ਬੋਤਲ ਵੀ ਪੀ ਰਹੇ ਆ, ਜ਼ਾਰੀ ਗੱਲ ਆ, ਫਿਰ ਉਹਨਾਂ ਦਾ ਖਰਚਾ ਵੀ ਆਪਾਂ ਉਸ ਹਿਸਾਬ ਨਾਲ ਲੈ ਕੇ ਜਾਂਦੇ ਆ। ਉਹ ਕੋਈ ਨਾ ਕੋਈ ਸ਼ੈ ਲੈ ਰਹੇ ਆ, ਖਾ ਰਹੇ ਆ, ਪੀ ਰਹੇ ਆ। ਇਹਦਾ ਮਤਲਬ ਹੈ ਕਿ ਕੋਈ ਅਗਰ ਜੇ 2.25 ਲੱਖ ਦਾ ਇਹ ਹੈ ਆ ਤੇ ਇਹਦੇ ਚ ਕੋਈ 50,000 ਉਹ ਐਡ ਕਰ ਲਓ, 3.25 ਲੱਖ ਰੁਪਈਆ। ਬਾਕੀ ਤੁਹਾਡਾ ਜਿਹੜਾ ਤੁਸੀਂ ਸ਼ਾਪਿੰਗ ਤਾਂ ਭਾਵੇਂ 10 ਲੱਖ ਦੀ ਕਰ, ਉਹਦਾ ਤਾਂ ਹੈ ਹੀ ਨਹੀਂ ਨਾ ਹਿਸਾਬ ਕਿਤਾਬ। ਅੱਛਾ, ਇੱਕ ਜਿਹੜੀ ਚੀਜ਼ ਸੀ ਵੀ ਇਹਦੇ ਚੋਂ ਜਿਹੜਾ ਵੀਜ਼ਾ ਵੂਜ਼ਾ ਜਿਹੜਾ ਹੁੰਦਾ ਵਾ ਉਹ ਵੀ ਵਿੱਚ ਹੀ ਹੁੰਦੀ ਹੈ ਸ਼ਾਮਲ ਇਹਦੇ? ਜੀ ਪੈਕੇਜ ਆ ਜੀ, ਪੈਕੇਜ ਆ। ਇਹਦੇ ਚ ਵੀਜ਼ਾ ਫੀਸ, ਤੁਹਾਡਾ ਟਿਕਟ, ਹਾਂ ਇਹਦੇ ਤੁਹਾਡਾ ਹੋਟਲ, ਤੁਹਾਡੇ ਉੱਥੇ ਦੀ ਕਨਵੇਂਸ। ਇਹਦੇ ਵਿੱਚ ਨਾ ਜਿਹੜੀ ਜ਼ਿਆਰਤਾਂ ਵਾਸਤੇ ਜਾਣਾ ਉਹ ਇਹਦੇ ਚ ਸ਼ਾਮਲ ਨਹੀਂ ਹੈ। ਠੀਕ ਹੈ। ਜ਼ਿਆਰਤਾਂ ਵਾਸਤੇ ਤੁਸੀਂ ਉੱਥੋਂ ਜਾਂ ਟੈਕਸੀ ਲੈ ਕੇ ਜਾਓਗੇ, ਜਾਤੀ ਆਪਣਾ ਤੁਹਾਡਾ। ਆ ਗੱਲਾਂ ਚੋਂ ਗੱਲ ਕਹਿੰਦੇ, ਗੱਲਾਂ ਚੋਂ ਗੱਲਾਂ ਨਿਕਲਦੀਆਂ। ਸਾਡੇ ਉੱਥੇ ਨਾ ਜੀ ਜਿਹੜੇ ਸਾਡੇ ਬੰਦੇ ਆ, ਅਸੀਂ ਪਾਕਿਸਤਾਨੀ ਆ, ਤੇ ਇਹਨਾਂ ਦਾ ਨਾ ਜੀ ਉੱਥੇ ਇੱਕ ਪ੍ਰੋਬਲਮ ਆ ਵੀ ਇਹ ਥੋੜੇ ਗਰੁੱਪ ਚ ਜਾਂਦੇ ਆ, 5 ਜਾਂ 7, ਕਿਉਂਕਿ ਅਸੀਂ ਇੱਥੇ ਕਾਲੇ ਬੜੇ ਹੁੰਦੇ ਆ। ਅਸੀਂ ਕਹਿੰਦੇ ਬਸ ਸਾਡਾ ਹੋ ਗਿਆ। ਹਾਂ, ਉਹ ਅਸੀਂ ਜਿਹੜਾ ਏਜੰਟ ਆ ਨਾ ਉਹਨੂੰ ਅਸੀਂ ਗਰੁੱਪ ਵੀ ਨਹੀਂ ਪੂਰਾ ਕਰਨ ਦਿੰਦੇ। ਨਾ ਸਾਡੀ ਇੱਥੇ ਇਹ ਡਿਮਾਂਡ ਹੈਗੀ ਆ ਵੀ ਸਾਡਾ ਕੋਈ ਉੱਥੇ ਗਾਈਡਰ ਹੋਣਾ ਚਾਹੀਦਾ, ਗਾਈਡ ਹੋਣਾ ਚਾਹੀਦਾ, ਜਿਹੜਾ ਸਾਨੂੰ ਉੱਥੇ ਦੱਸੇ ਪੁੱਛੇ ਵੀ ਸਾਨੂੰ ਇੱਥੇ ਕੀ ਪੜਿਆ ਗਿਆ, ਪੂਰਾ ਉਹ ਬੰਦਾ ਤਰੀਕ ਦੱਸੇ ਹੈ। ਉਹ ਕੋਈ ਨਹੀਂ ਹੁੰਦਾ ਜੀ। ਇੰਡੋਨੇਸ਼ੀਆ ਇੱਕ ਤਾਂ ਜਵਾਨ ਲੋਕ ਜੀ, ਇੰਡੋਨੇਸ਼ੀਆ ਮਲੇਸ਼ੀਆ ਦੇ ਆਉਂਦੇ ਆ ਉੱਥੇ, ਬਿਲਕੁਲ ਕਪਲ ਹੈ। ਸਾਡੇ ਤੇ ਬੰਗਲਾਦੇਸ਼ ਤੇ ਇੰਡੀਅਨ ਬੁੱਢੇ ਜਾਂਦੇ ਆ ਉੱਥੇ, ਤੇ ਸਾਡਾ ਗਰੁੱਪ ਨਹੀਂ ਜਾਂਦਾ। ਬਾਕੀ ਸਾਰੇ ਮੁਲਕ ਜਿਹੜੇ 20 25 30 ਬੰਦੇ, 40 ਬੰਦੇ। ਹੁਣ ਉਹਨਾਂ ਨੂੰ ਉੱਥੇ ਜਾ ਕੇ ਕੀ ਹੁੰਦਾ ਵੀ ਇੱਕ ਤਾਂ ਜਿਹੜਾ ਗਾਈਡ ਕਰ ਰਿਹਾ ਨਾ, ਇੱਕ ਫਿਰ ਪੂਰੀ ਬੱਸ ਦੀ ਸਵਾਰੀਆਂ ਬਣ ਜਾਂਦੀਆਂ, ਉਹ ਪੂਰੀ ਬੱਸ ਦੀ। ਹੁਣ ਉਹਨਾਂ ਨੇ ਜ਼ਿਆਰਤ ਕਰਨ ਜਾਣਾ ਨਾ ਜੀ, ਉਹ ਸਾਰੇ ਜਣੇ ਚਲ ਗਏ। ਸਾਡੇ ਬੰਦਿਆਂ ਨੇ ਜਿੱਧਰ ਜਾਣਾ ਨਾ ਜੀ, ਉਹਨੇ ਫਿਰ ਉਹ ਟੈਕਸੀ ਦਾ ਅਰੇਂਜ ਕਰਨਾ ਹੈ, ਜਾਂ ਉਹਨੂੰ ਫਿਰ ਇਕੱਲੇ ਨੂੰ ਉਹ ਜ਼ਿਆਰਤ ਕਰਨ ਜਾਣਾ, ਉਹਨੂੰ ਉਹ ਵੀ ਜਿਹੜੇ ਗਰੁੱਪ ਦੀ ਸ਼ਕਲ ਚ ਇੱਕ ਦੂਸਰੇ ਨੇ ਦੱਸਣਾ ਪੁੱਛਣਾ ਜੀ। ਜਿਵੇਂ ਫਰਕ ਆ ਸਾਡੇ ਇੱਥੇ ਏਜੰਟਾਂ ਨੂੰ ਚਾਹੀਦਾ ਜੀ, ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਆ ਵੀ ਇਹਨਾਂ ਨੂੰ ਚਾਹੀਦਾ ਰਾਣਾ ਸਾਹਿਬ ਇੱਥੇ 25-30 ਬੰਦਿਆਂ ਦਾ ਗਰੁੱਪ ਬਣਾਉਣ। ਇੱਕ ਬੰਦਾ ਜਿਹੜਾ ਗਾਈਡ ਹੈ ਨਾ 5-5 ਹਜ਼ਾਰ ਰੁਪਇਆ ਲੈ ਲੈਣ ਜੀ, ਫਾਲਤੂ ਲੈ ਲੈਣ 5-5 ਹਜ਼ਾਰ।
ਆ 30 ਬੰਦਿਆਂ ਦਾ 5-5 ਹਜ਼ਾਰ 1.5 ਲੱਖ ਰੁਪਈਆ ਯਾਨੀ ਕਿ ਜਿਹੜਾ ਉਹਨੂੰ ਆਪ ਆਪਣੇ ਤੇ ਕਿਸਮ ਦਾ ਕਰਵਾ ਕੇ ਜਿਹੜਾ ਵਾ ਨਾ ਕੁਛ ਅੱਧਾ ਉਹਨਾਂ ਕੋਲੋਂ ਖਰਚਾ ਲੈਣ, ਕੁਛ ਅੱਧਾ ਆਪ ਕਰਨਾ, ਭਾਵੇਂ ਸਾਰੇ ਲੈ ਲੈਣ ਜੀ 10-10 ਹਜ਼ਾਰ 10,000 ਲੈ ਲੈਣ ਤੇ ਫਿਰ ਬਾਕੀ ਉਹਦਾ ਪੈ ਜਾਂਦਾ ਸਾਰੇ। ਠੀਕ ਹੈ ਨਾ ਜੀ। ਉਹਦੀ ਵਜ੍ਹਾ ਇਹ ਆ ਵੀ ਜਿਹੜਾ ਉਹਨਾਂ ਨੇ ਉੱਥੇ ਜਾ ਕੇ 100 ਰਿਆਲ ਵੀ ਉੱਥੇ ਉਹ ਭਰਨੇ ਆ ਨਾ, ਉਹਨਾਂ ਦਾ ਉਹ ਬੱਸ ਜਿਹੜਾ ਆ ਜੀ ਉਹ ਸਸਤੀ ਜੀ ਹੋ ਜਾਂਦੀ ਹੈ। ਉਹਨਾਂ ਦੇ ਤਾਂ ਉਧਰੋਂ ਬਚ ਜਾਂਦੇ ਆ, ਉਹਨਾਂ ਨੂੰ ਉਹ 5-5 10-10 ਰਿਆਲ ਆਉਂਦੇ ਤੇ ਫਿਰ ਉਹ ਬੜੇ ਉਹਦੇ ਨਾਲ ਜ਼ਿਆਰਤਾਂ ਕਰਦੇ ਆ ਹੈ। ਤੇ ਜਿਹੜਾ ਆਪ ਵੀ ਬੰਦਾ ਜਾਂਦਾ ਹੈ ਉਹ ਵੀ ਕਰਦਾ ਤਾਂ ਤਸੱਲੀ ਨਾਲ, ਲੇਕਿਨ ਮੈਂ ਕਹਿੰਦਾ ਆ ਕਿ ਗਰੁੱਪ ਦੀ ਸ਼ਕਲ ਹੋਵੇ ਨਾ, ਉਹ ਬੰਦੇ ਜ਼ਿਆਦਾ ਉੱਥੇ ਬੰਦਾ ਤੂੰ ਫਰਜ਼ ਕਰੋ ਤਵਾਫ ਕਰ ਰਹੇ ਆ, ਉਹ ਜਿਹੜਾ ਗਾਈਡ ਕਰ ਰਿਹਾ ਅੱਗੇ ਅੱਗੇ ਪੜ ਰਿਹਾ, ਬੰਦੇ ਪਿੱਛੇ ਪਿੱਛੇ ਪੜ ਰਹੇ। ਕਈ ਬੰਦੇ ਨੇ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮੈਂ ਪੜਨਾ ਕੀ ਹੈ। ਠੀਕ ਸਹੀ ਕਰ ਰਿਹਾ, ਉਹ ਅੱਗੇ ਅੱਗੇ ਪੜ ਰਿਹਾ, ਬੰਦਾ ਜਿਹੜਾ ਗਰੁੱਪ ਆ ਸਾਰਾ ਪਿੱਛੇ ਪਿੱਛੇ ਪੜ ਰਿਹਾ ਜੀ। ਉਹ ਉਹਨਾਂ ਨੂੰ ਬੜੇ ਉਹਦੇ ਨਾਲ ਰੱਖਦਾ ਕੁੰਝ ਕੇ, ਬੜੇ ਹਿਸਾਬ ਕਿਤਾਬ ਨਾਲ ਜੀ। ਉਹ ਮੈਨੂੰ ਉਹਨਾਂ ਦਾ ਉਹ ਬੜਾ ਤਰੀਕਾ ਪਸੰਦ। ਅੱਛਾ, ਯਾਨੀ ਕਿ ਹੁਣ ਇੱਥੇ ਦਾ ਤੁਸੀਂ ਪਾਸਪੋਰਟ ਦਿੰਨੇ ਆ ਉਹਨਾਂ ਨੂੰ ਉਮਰਾ ਪੈਕੇਜ ਵਾਲਿਆਂ ਨੂੰ ਆਪਣਾ, ਬਾਕੀ ਫਿਰ ਉਹ ਅੱਗੇ ਕਰਦੇ ਆ। ਹਾਂਜੀ, ਬੜੀ ਅੱਛੀ ਤੁਹਾਡੇ ਨਾਲ ਜੀ ਇਹ ਗੁਫ਼ਤਗੂ ਰਹੀ, ਕਿਉਂਕਿ ਬਹੁਤ ਸਾਰੇ ਬੰਦੇ ਜਿਹੜੇ ਆ ਨਾ ਉਹ ਜਦੋਂ ਜਾਣਾ ਪਹਿਲੋਂ ਤੁਸੀਂ ਵੀ ਉਹਨਾਂ ਬੰਦਿਆਂ ਚੋਂ ਸੀ ਜਿਹੜੇ ਹਰ ਬੰਦਾ ਜਿਹੜਾ ਵੀ ਪਹਿਲੀ ਦਫਾ ਜਾਂਦਾ ਵਾ ਉਹਦੀ ਉਹੀ ਹੁੰਦੀ ਹੈ ਛੋਟੀ ਛੋਟੀ ਚੀਜ਼ਾਂ, ਛੋਟੀ ਛੋਟੀ ਗੱਲਾਂ ਯਾਰ ਪਤਾ ਚੱਲ ਜੇ। ਤੇ ਇਹ ਆਖਰੀ ਤਜਵੀਜ਼ ਵੀ ਤੁਸੀਂ ਬੜੀ ਚੰਗੀ ਦਿੱਤੀ ਵੀ ਇਹਨਾਂ ਨੂੰ ਜਿਹੜੇ ਸਾਡੇ ਹੈ ਆ ਟੂਰ ਗਰੁੱਪ, ਇਹਨਾਂ ਨੂੰ ਚਾਹੀਦਾ ਵੀ ਇਹ ਬੰਦਾ ਇੱਕ ਆਪਣਾ ਰੱਖਣ, ਇੱਕ ਤਾਂ ਬੰਦੇ ਦਾ ਉਹਦਾ ਰੁਜ਼ਗਾਰ ਇੱਕ ਕਿਸਮ ਦਾ ਬਣ ਜਾਏਗਾ ਤੇ ਇੱਕ ਲੋਕ ਜਿਹੜੇ ਆ ਨਾ ਕਾਫੀ ਪਰੇਸ਼ਾਨੀ ਤੋਂ ਬਚ ਜਾਣਗੇ। ਤੇ ਇਹ ਆਪਣੀ ਸਾਡੀ ਅੱਜ ਦੀ ਵੀਡੀਓ ਸੀ। ਬਾਕੀ ਹੁਣ ਤੁਸੀਂ ਆਖਰੀ ਲਮਹਾਤ ਜੇ ਕਲਮਾਤ ਜਿਹੜੇ ਆ ਕਹਿ ਦਿਓ। ਬਾਜੀ ਬਾਕੀ ਉਹੀ ਹੈ ਰਾਣਾ ਸਾਹਿਬ, ਉਮੀਦ ਆ ਵੀ ਦੋਸਤ ਵੀਰਾਂ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਣੀ। ਇਹ ਇੱਕ ਇਨਫੋਰਮੇਸ਼ਨ ਸੀਗੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ, ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਤਾ। ਮੁਖਤਲਿਫ ਬੰਦਿਆਂ ਦਾ ਮੁਖਤਲਿਫ ਵੀ ਹੁੰਦਾ ਰਾਣਾ ਸਾਹਿਬ। ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ, ਦੂਸਰੇ ਦੋਸਤਾਂ ਵੀਰਾਂ ਤੱਕ ਵੀ ਪਹੁੰਚਾਇਓ। ਤੇ ਆਖਰ ਦੇ ਉੱਤੇ ਇਹੀ ਗੱਲ ਆ ਜੀ, ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।